ਪੰਜਾਬੀ ਰੇਡੀਓ ਯੂਐਸ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਰਦੀਕਲੋ, ਵਸਤਰਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਮੈਡੀਕਲ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ 408-272-5200। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਕੁਝ ਖਬਰਾਂ 'ਤੇ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ, ਤੁਸੀਂ ਕਾਲ ਕਰ ਸਕਦੇ ਹੋ 4082725200। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜਿਹੜੀਆਂ ਓਲੰਪਿਕ ਗੇਮਾਂ ਹੋ ਰਹੀਆਂ ਉਹਨਾਂ ਨੂੰ ਲੈ ਕੇ। ਹੁਣ ਕ੍ਰੈਡਿਟ ਦੀ ਦੌੜ ਲੱਗੀ ਹੋਈ ਹੈ। ਦੇਖੋ ਜੀ, ਇੱਕ ਤਾਂ ਮੈਂ ਅਪਡੇਟ ਕਰਦਿਆਂ ਹੁਣੇ ਭਾਰਤ ਤੇ ਬੈਲਜੀਅਮ ਦੇ ਵਿਚਾਲੇ ਹਾਕੀ ਦਾ ਮੈਚ ਹੋ ਕੇ ਹਟਿਆ। ਬੈਲਜੀਅਮ ਨੇ ਇਹ ਮੈਚ ਜਿੱਤ ਲਿਆ। ਸੈਮੀਫਾਈਨਲ ਦੇ ਵਿੱਚ ਭਾਰਤ ਦੀ ਟੀਮ ਹਾਰ ਗਈ। ਬਹੁਤ ਵਧੀਆ ਖੇਡੀ। 5 ਦੇ ਮੁਕਾਬਲੇ 2 ਗੋਲਾਂ ਦੇ ਨਾਲ ਜਿਹੜੀ ਭਾਰਤੀ ਟੀਮ ਸੀ ਉਹ ਹਾਰੀ। ਹੁਣ ਉਹ ਬ੍ਰਾਊਨਜ਼ ਮੈਡਲ ਦੇ ਵਾਸਤੇ ਉਹਦਾ ਮੁਕਾਬਲਾ 5 ਤਰੀਕ ਨੂੰ ਜਿਹੜਾ ਉਹ ਹੋਊਗਾ ਦੂਜੇ ਸੈਮੀਫਾਈਨਲ ਤੋਂ ਹਾਰਨ ਵਾਲੀ ਟੀਮ ਦੇ ਨਾਲ। ਇਹ ਦਹਾਕਿਆਂ ਤੋਂ ਬਾਅਦ, ਕਈ ਦਹਾਕਿਆਂ ਤੋਂ ਬਾਅਦ, 4 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਸੈਮੀਫਾਈਨਲ ਤੱਕ ਭਾਰਤੀ ਜਿਹੜੀ ਹਾਕੀ ਦੀ ਟੀਮ ਸੀ ਉਹ ਪਹੁੰਚੀ ਤੇ ਜਿਹੜੀ ਕੁੜੀਆਂ ਦੀ ਟੀਮ ਸੀ ਉਹਨੇ ਵੀ ਜਿਹੜੀਆਂ ਉਹ ਮੱਲਾਂ ਮਾਰੀਆਂ। ਇੱਥੇ ਜੇ ਤੁਸੀਂ ਸੈਂਟਰ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾਓ ਤੇ ਉਹਦੇ ਉੱਤੇ ਕੁਛ ਏਦਾਂ ਦੀਆਂ ਸਾਈਟ ਜਿਹੜੀਆਂ ਬਣੀਆਂ ਹੋਈਆਂ ਨੇ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਤੁਸੀਂ ਚੀਅਰਸ ਜਿਹੜਾ ਉਹ ਕਰਨਾ ਖਿਡਾਰੀਆਂ ਨੂੰ। ਉੱਥੇ ਫੋਟੋ ਜਿਹਦੀ ਲੱਗੀ ਹੋਈ ਆ ਉਹ ਸਭ ਨੂੰ ਪਤਾ, ਕੋਈ ਦੂਜੀ ਕਿਸੇ ਖਿਡਾਰੀ ਦੀ ਫੋਟੋ ਨਹੀਂ ਹੈਗੀ ਉੱਥੇ। ਨਾ ਪਿਛਲੇ ਸਮੇਂ ਦੇ ਵਿੱਚ ਖੇਡ ਚੁੱਕੇ ਖਿਡਾਰੀਆਂ ਦੀ ਫੋਟੋ ਆ, ਮੌਜੂਦਾ ਦੀ ਤੇ ਵਿਚਾਰਿਆਂ ਦੀ ਕਿਹਨਾਂ ਦੀ ਹੋਣੀ ਆ। ਇੱਥੇ ਵੀ ਜਿਹੜੇ ਖੇਲਾਂ ਹੋਵੇ ਮੰਤਰੀ ਆ, ਸਾਡੇ ਖੇਡ ਮੰਤਰੀ ਜਿਹੜੇ 2-2 ਵਾਰੀ ਖੇਡਾਂ ਖੇਡ ਕੇ ਜ਼ਮੀਨ ਦੇ ਪੈਸੇ ਲੈ ਗਏ, ਉਹ ਵੀ ਟੀਵੀ ਦੇ ਉੱਤੇ ਬੈਠੇ ਮੈਚ ਵਿਖਾ ਕੇ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੀਤਾ ਕੀ ਆ, ਖੇਡਾਂ ਦੇ ਵਾਸਤੇ ਡੱਕਾ ਨਹੀਂ ਤੋੜ ਕੇ ਜਿਹੜਾ ਉਹ ਦੂਰਾ ਕੀਤਾ। ਸਭ ਜਿਹੜੇ ਉਹ ਲੱਗੇ ਹੋਏ ਆ ਇਸ ਗੱਲ ਦੇ ਵਾਸਤੇ ਕਿ ਕਿੱਥੋਂ ਕ੍ਰੈਡਿਟ ਕਿੰਨਾ ਮਿਲਦਾ। ਸਰੋਤਿਆਂ ਦੀ ਜਾਣਕਾਰੀ ਦੇ ਵਾਸਤੇ ਮੈਂ ਇਹ ਜ਼ਰੂਰ ਜਿਹੜਾ ਜੀ ਉਹ ਦੱਸੂਗਾ ਕਿ ਜਿਹੜੇ ਬੰਦੇ ਨੇ ਕਦੀ ਮੂਹਰੇ ਆ ਕੇ ਗੱਲ ਵੀ ਨਹੀਂ ਜਿਹੜੇ ਉਹ ਕੀਤੀ, ਇਹ ਅਸਲ ਕ੍ਰੈਡਿਟ ਜਿਹੜਾ ਉਸ ਬੰਦੇ ਨੂੰ ਜਾਂਦਾ। ਉੜੀਸਾ ਦੇ ਮੁੱਖ ਮੰਤਰੀ ਨੇ ਘੱਟ ਬੋਲਣ ਵਾਲੇ ਨਵੀਨ ਪਟਨਾਇਕ। ਉੜੀਸਾ ਗਰੀਬ ਰਾਜ ਹੈ, ਅਮੀਰ ਰਾਜ ਨੀਗਾ। ਖੇਡਾਂ ਦੇ ਪ੍ਰਤੀ ਉਹਨਾਂ ਦੀ ਕਮਿਟਮੈਂਟ ਕਿੰਨੀ ਆ ਨਵੀਨ ਪਟਨਾਇਕ ਦੀ, ਤੁਸੀਂ ਇਸ ਅੰਦਾਜ਼ਾ ਇਹਦਾ ਜਿਹੜਾ ਜੀ ਉਹ ਇੱਥੋਂ ਲਾ ਸਕਦੇ ਹੋ ਕਿ ਉੜੀਸਾ ਦਾ ਖੇਡ ਬਜਟ ਇਸ ਵੇਲੇ 250 ਕਰੋੜ ਹੈ, 250 ਕਰੋੜ। ਅਗਲੇ ਸਾਲ ਨਵੀਨ ਪਟਨਾਇਕ ਹੋਰਾਂ ਨੇ ਕਿਹਾ ਕਿ 350 ਕਰੋੜ ਹੋ ਜਾਊਗਾ। ਦੁਨੀਆ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ 20,000 ਦੀ ਸਮਰੱਥਾ ਵਾਲਾ ਉੜੀਸਾ ਦੇ ਵਿੱਚ ਹੈ, ਹੁਣੇ ਬਣਿਆ। ਜਿਹੜਾ ਐਸਟ੍ਰੋਟਰਫ ਹੈ ਜਿਹਦੇ ਉੱਤੇ ਅੱਜ ਕੱਲ ਹਾਕੀ ਖੇਡੀ ਜਾਂਦੀ ਹੈ, ਜਿੱਥੋਂ ਭਾਰਤੀ ਹਾਕੀ ਪਛੜ ਗਈ। 6 ਤੋਂ 7 ਕਰੋੜ ਰੁਪਈਆ ਇੱਕ ਐਸਟ੍ਰੋਟਰਫ ਬਣਾਉਣ ਦੇ ਉੱਤੇ ਖਰਚ ਆਉਂਦਾ ਹੈ। ਉੜੀਸਾ ਦੇ ਵਿੱਚ 17 ਐਸਟ੍ਰੋਟਰਫ ਜਿਹੜੇ ਬਣ ਰਹੇ। ਔਰ ਜਿਹੜੇ ਨਵੀਨ ਪਟਨਾਇਕ ਨੇ, ਮੈਂ ਤਾਂ ਕਰਕੇ ਕਹਿੰਦਾ ਕਿ ਉੜੀਸਾ ਜਿਹੜਾ ਜੀ ਉਹਨੇ ਸਪਾਂਸਰ ਕੀਤਾ ਹੋਇਆ ਭਾਰਤੀ ਹਾਕੀ ਟੀਮ ਨੂੰ, ਜੈਂਟਸ ਦੀ ਵੀ ਤੇ ਜਿਹੜੀ ਲੜਕੀਆਂ ਦੀ ਉਹ ਵੀ, ਦੋਨਾਂ ਟੀਮਾਂ ਦੀ ਸਪਾਂਸਰਸ਼ਿਪ ਉੜੀਸਾ ਦੇ ਕੋਲੇ ਆ, ਭਾਰਤ ਕੋਲੇ ਨਹੀਂ। ਭਾਰਤੀ ਸਰਕਾਰ ਉਹਨੂੰ ਸਪਾਂਸਰ ਨਹੀਂ ਕਰ ਰਹੀ। ਭਾਰਤੀ ਸਰਕਾਰ ਜਿਹੜੀ ਆ ਉਹ ਆਪਣੀਆਂ ਵੈਬਸਾਈਟ ਬਣਾ ਕੇ ਉਹਦੇ ਉੱਤੋਂ ਕ੍ਰੈਡਿਟ ਲੈ ਰਹੀ ਆ, ਪ੍ਰਧਾਨ ਮੰਤਰੀ ਹੋਰਾਂ ਦੀ ਫੋਟੋ ਲੈ ਕੇ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਤੁਸੀਂ ਕਿਤੇ ਫੋਟੋ ਨਹੀਂ ਵੇਖੋਗੇ। ਜੇ ਦੁਬਾਰਾ ਹੁਣ ਤੁਸੀਂ ਸ਼ਰਟਾਂ ਜਿਹੜੀਆਂ ਪਾਈਆਂ ਨੇ ਹਾਕੀ ਪਲੇਅਰਸ ਨੇ, ਮੇਲ ਫੀਮੇਲ ਦੋਨਾਂ ਨੇ, ਉਹਦੇ ਉੱਤੇ ਓਡੀਸ਼ਾ ਲਿਖਿਆ ਹੋਇਆ ਤੁਸੀਂ ਦੇਖੋਗੇ। ਓਡੀਸ਼ਾ ਸਪਾਂਸਰ ਹੈ ਹਾਕੀ ਦਾ, ਔਰ ਸਾਰਾ ਪੈਸਾ ਉਹ ਖਰਚ ਰਿਹਾ। 5 ਸਾਲਾਂ ਦੇ ਵਾਸਤੇ ਉਹਨੇ ਹਾਕੀ ਨੂੰ ਸਪਾਂਸਰ ਕੀਤਾ ਹੋਇਆ। ਜੇ ਹਾਕੀ ਇੱਥੋਂ ਤੱਕ ਦੁਬਾਰਾ ਫੇਰ ਆ ਗਈ ਤਾਂ ਉਹਦੇ ਪਿੱਛੇ ਉੜੀਸਾ ਦੇ ਇਸ ਕੰਟਰੀਬਿਊਸ਼ਨ ਨੂੰ ਕਿਸੇ ਵੀ ਹਾਲਤ ਦੇ ਵਿੱਚ
ਅੱਖੋਂ ਪਰੋਖੇ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਇਹ ਧੰਨਵਾਦ ਜਿਹੜਾ ਨਵੀਨ ਪਟਨਾਇਕ ਦਾ ਬਣਦਾ। ਮੈਂ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ ਗਈ, ਨਵੀਨ ਪਟਨਾਇਕ ਹੋਰਾਂ ਨੇ ਜਿਹੜੀ ਉੱਥੋਂ ਦੀ ਰਾਜਧਾਨੀ ਆ ਉਹਨੂੰ ਸ਼ੁੱਧ ਪਾਣੀ ਦੇ ਵਾਸਤੇ ਇਹ ਕਰਤਾ ਕਿ ਪਾਣੀ ਕਲੀਨ ਹੋ ਕੇ ਤੁਹਾਡੀਆਂ ਟੂਟੀਆਂ 'ਚ ਆਉਂਦਾ ਤੇ ਉੱਥੇ ਕਿਸੇ ਕਿਸਮ ਦੀ ਪਲਾਸਟਿਕ ਜਾਂ ਜਿਹੜਾ ਬੋਟਲ ਵਾਲਾ ਪਾਣੀ ਹੈ ਉਹ ਵੇਚਣ ਦੇ ਉੱਤੇ ਮਨਾਹੀ ਹੈ। ਤੁਸੀਂ ਦੱਸੋ ਇਹੋ ਜਿਹੇ ਸਿਆਸਤਦਾਨ ਵੀ ਜਿਹੜਾ ਉਹ ਹੈਗੇ ਆ। ਇਸ ਗੱਲ ਦੇ ਵਾਸਤੇ ਬੜੀ ਤਸੱਲੀ ਹੋ ਰਹੀ ਹੈ ਕਿ ਪਹਿਲੀ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਉਹ ਇੰਨੀ ਪੋਜ਼ਿਟਿਵ ਹੈ ਕਿ ਜਿਹਨੂੰ ਵੇਖ ਕੇ ਤੁਹਾਨੂੰ ਪੜ੍ਹ ਸੁਣ ਕੇ ਵੀ ਮੇਰਾ ਖਿਆਲ ਪੋਜ਼ਿਟਿਵ ਐਨਰਜੀ ਆ ਜਾਂਦੀ ਹੈ। ਜੀ ਬਿਲਕੁਲ, ਤੁਸੀਂ ਸਰਕਾਰ ਦੀ ਗੱਲ ਕੀਤੀ ਆ, ਬਾਕੀ ਸਟੰਟਬਾਜ਼ੀਆਂ ਨਾ ਦੀਆਂ। ਤੇ ਅੱਗੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ, ਪੰਜਾਬ ਦੇ ਦੀ ਪਤਾ ਨਹੀਂ ਕੀ ਦੌਰਾ ਪਿਆ, ਅਚਾਨਕ ਹੀ ਰਾਜਪਾਲ ਦੇ ਕੋਲ ਜਾ ਪਹੁੰਚਿਆ, ਕੀ ਅਟਕਲਾਂ ਲੱਗ ਰਹੀ? ਵੀਪੀ ਸਿੰਘ ਬਦਨੌਰ ਹੋਰਾਂ ਦੇ ਨਾਲ ਉਹਨਾਂ ਦੀ ਜਿਹੜੀ ਅਚਨਚੇਤ ਮਿਲਣੀ ਆ, ਕਿਉਂਕਿ ਇੱਕ ਤਾਂ ਉਹਦੇ ਵਿੱਚ ਬ੍ਰਹਮਿੰਦਰਾ ਜਿਹੜੇ ਦੀ ਉਹ ਗਏ, ਇਸ ਕਰਕੇ ਲੱਗ ਰਿਹਾ ਕਿ ਕੁਛ ਨਾ ਕੁਛ ਚੇਂਜ ਜਿਹੜਾ ਕਰਨਾ ਚਾਹੁੰਦੇ ਨੇ। ਇੱਕ ਨਵੀਂ ਕੋਈ ਪਲਾਕਸ਼ਾ ਯੂਨੀਵਰਸਿਟੀ ਜਿਹੜੀ ਬਣ ਰਹੀ ਆ ਜਿਹਦਾ ਨੀਂਹ ਪੱਥਰ ਮੁੱਖ ਮੰਤਰੀ ਹੋਣਾ ਨੇ ਰੱਖਿਆ ਸੀ, ਉਹ ਨੀਂਹ ਪੱਥਰ ਤੱਕ ਹੀ ਕੰਮ ਰਹਿ ਗਿਆ। ਇਹ ਕਿਹਾ ਜਾਂਦਾ ਕਿ 50 ਏਕੜ ਦੇ ਵਿੱਚ ਬਣਨ ਵਾਲੀ ਜਿਹੜੀ 2000 ਕਰੋੜ ਰੁਪਏ ਦੇ ਇਨਵੈਸਟਮੈਂਟ ਦੇ ਨਾਲ ਇਹ ਯੂਨੀਵਰਸਿਟੀ ਆ ਜਿਹੜੀ ਵਿਸ਼ਵ ਪੱਧਰੀ ਹੋਊਗੀ, ਇਹਦੇ ਕਰਕੇ ਉਹਨਾਂ ਨੇ ਕੀਤਾ ਹੋ ਸਕਦਾ। ਦੂਜਾ ਜਿਹੜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਕੁਝ ਫੇਰ ਬਦਲ ਕਰਨੀ ਆ, ਉਹਨੂੰ ਲੈ ਕੇ ਵੀ ਉਹਨਾਂ ਦੀ ਇਹ ਮੁਲਾਕਾਤ ਰਾਜਪਾਲ ਵੀਪੀ ਸਿੰਘ ਬਦਨੌਰ ਹੋਰਾਂ ਦੇ ਨਾਲ ਹੋ ਸਕਦੀ ਹੈ। ਵੀਪੀ ਸਿੰਘ ਬਦਨੌਰ ਮੂਲ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ। ਰਾਜਪਾਲਾਂ ਨੇ ਪਿਛਲੇ ਕੁਝ ਸਾਲਾਂ ਤੋਂ ਇਉਂ ਕੰਮ ਕਰਨਾ ਸ਼ੁਰੂ ਕੀਤਾ ਇੱਥੋਂ ਦੇ ਰਾਜਾਂ ਦੇ ਵਿੱਚ ਕਿ ਉਹ ਰਾਜਪਾਲ ਨਾ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਵਜੋਂ ਹੀ ਵਿਚਰ ਰਹੇ ਆ। ਚਾਹੇ ਤੁਸੀਂ ਵੀਪੀ ਸਿੰਘ ਬਦਨੌਰ ਲਾ ਲਓ ਤੇ ਚਾਹੇ ਤੁਸੀਂ ਪੱਛਮੀ ਬੰਗਾਲ ਵਾਲੇ ਧਨਖੜ ਲਾ ਲਓ, ਕੋਈ ਵੀ ਲਾ ਲਓ, ਸਾਰੇ ਜਗ੍ਹਾ ਦੇ ਉੱਤੇ ਰਾਜਪਾਲ ਭਾਰਤੀ ਜਨਤਾ ਪਾਰਟੀ ਦੇ ਬੈਠੇ ਆ। 22 ਤਰੀਕ ਨੂੰ ਵੀਪੀ ਸਿੰਘ ਬਦਨੌਰ ਦਾ ਕਾਰਜਕਾਲ ਸਮਾਂ ਸਮਾਪਤ ਹੋ ਰਿਹਾ। ਉਹਨਾਂ ਦੀ ਜਗ੍ਹਾ ਦੇ ਉੱਤੇ ਕੌਣ ਰਾਜਪਾਲ ਹੋਊਗਾ ਇਹਨੂੰ ਲੈ ਕੇ ਵੀ ਅਟਕਲਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਕਰਨਾਟਕਾ ਦੇ ਸਾਬਕਾ ਹੋ ਗਏ ਮੁੱਖ ਮੰਤਰੀ ਯੇਦੂਯੁਰੱਪਾ ਦਾ ਨਾਮ ਚੱਲ ਰਿਹਾ ਕਿ ਉਹ ਪੰਜਾਬ ਦੇ ਵਿੱਚ ਲਿਆ ਕੇ ਰਾਜਪਾਲ ਬਣਾਏ ਜਾ ਸਕਦੇ ਆ। ਨਾਮ ਤਾਂ ਜਿਹੜਾ ਰਵੀ ਸ਼ੰਕਰ ਦਾ ਵੀ ਚੱਲ ਰਿਹਾ, ਜਿਹਨੂੰ ਪਿਛਲੇ ਦਿਨੀ ਕੱਢ ਦਿੱਤਾ ਗਿਆ ਮੰਤਰਾਲੇ ਦੇ ਵਿੱਚੋਂ। ਨਾਮ ਪ੍ਰਕਾਸ਼ ਜਾਵੜੇਕਰ ਦਾ ਵੀ ਚੱਲ ਰਿਹਾ ਕਿ ਉਹ ਵੀ ਪੰਜਾਬ ਦਾ ਰਾਜਪਾਲ ਜਿਹੜਾ ਉਹ ਹੋ ਸਕਦਾ, ਇੱਥੇ ਲਿਆ ਕੇ ਉਹਨੂੰ ਲਾਇਆ ਜਾ ਸਕਦਾ। ਕਿ 22 ਤੋਂ ਪਹਿਲਾਂ ਕੋਈ ਚਾਹ ਪਾਣੀ ਜਾਂ ਰੋਟੀ ਪਾਣੀ ਖਵਾਉਣਾ ਹੋਊਗਾ ਰਾਜਪਾਲ ਨੂੰ, ਇਹ ਵੀ ਹੋ ਸਕਦਾ। ਦੂਜਾ ਇਹ ਆ ਕਿ ਕਾਂਗਰਸ ਦੇ ਅੰਦਰ ਜਿਸ ਕਿਸਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਦਿਨੋਂ ਦਿਨ ਛੋਟਾ ਕੀਤਾ ਜਾ ਰਿਹਾ ਜਾਂ ਹੁੰਦਾ ਤੁਰਿਆ ਜਾ ਰਿਹਾ, ਇਹਨੂੰ ਲੈ ਕੇ ਵੀ ਕੁਝ ਕਿਸਮ ਦੀਆਂ ਜਿਹੜੀਆਂ ਅਟਕਲਾਂ ਨੇ ਉਹ ਲਾਈਆਂ ਜਾ ਰਹੀਆਂ ਨੇ ਰਾਜਪਾਲ ਦੇ ਨਾਲ ਇਸ ਮਿਲਣੀ ਨੂੰ ਲੈ ਕੇ। ਅਸਲ ਦੇ ਵਿੱਚ ਕੀ ਜਿਹੜਾ ਇਹਦੇ ਵਿੱਚੋਂ ਨਿਕਲਦਾ ਉਹ ਸਮਾਂ ਦੱਸੂਗਾ, ਪਰ ਇੰਨਾ ਜ਼ਰੂਰ ਹੈ ਅਟਕਲਾਂ ਕਈ ਕਿਸਮ ਦੀਆਂ ਕੱਲ ਦੀਆਂ ਲੱਗ ਰਹੀਆਂ ਨੇ। ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ, ਉਸ ਦੇ ਘਰ ਦੇਰ ਰਾਤ ਅਚਾਨਕ ਛਾਪਾ। ਸਾਬਕਾ ਜਿਹੜਾ ਡੀਜੀਪੀ ਪੰਜਾਬ ਪੁਲਿਸ ਦਾ ਸਮੇਧ ਸੈਣੀ ਪੰਥਕ ਪਾਰਟੀ ਅਕਾਲੀ ਦਲ ਬਾਦਲ ਦਾ ਖਾਸਮ ਖਾਸ ਹੈ ਜੀ, ਔਰ ਉਹੀ ਉਹਨੂੰ ਡੀਜੀਪੀ ਦੇ ਅਹੁਦੇ ਤੱਕ ਲੈ ਕੇ ਗਏ ਸੀ। ਪਰ ਉਹ ਕੰਟਰੋਵਰਸੀ ਦੇ ਵਿੱਚ ਹਮੇਸ਼ਾ ਰਿਹਾ। ਪੰਜਾਬ ਦੇ ਵਿੱਚ ਪਿੰਡਾਂ ਚੋਂ ਚੁੱਕ ਚੁੱਕ ਕੇ ਮਾਰੇ ਗਏ ਮੁੰਡੇ, ਮੁਲਤਾਨੀ ਵਰਗੇ ਲੋਕ ਬਿਨਾਂ ਕਸੂਰ ਜਿਹੜੇ ਚੁੱਕ ਕੇ ਤਸ਼ੱਦਦ ਕਰ ਕਰਕੇ ਖਪਾ ਦਿੱਤੇ ਗਏ, ਉਹ ਮਾਮਲਾ ਹੋਵੇ ਚਾਹੇ ਬੇਅਦਬੀ ਵਾਲਾ ਮਾਮਲਾ ਹੋਵੇ, ਉਹਨਾਂ ਮਾਮਲਿਆਂ ਦੇ ਵਿੱਚ ਸਮੇਧ ਸੈਣੀ ਟ੍ਰਿਕ ਦੇ ਨਾਲ ਇੱਧਰ ਉੱਧਰ ਹੋ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲਦਾ ਰਿਹਾ। ਉਹਦੇ ਕੋਲੇ ਬਲੈਂਕਟ ਬੇਲ ਵੀ ਜਿਹੜੀ ਆ ਉਹ ਹੈਗੀ ਆ। ਜਦੋਂ ਕੱਲ ਉਹਦੇ ਘਰੇ ਛਾਪੇਮਾਰੀ ਹੋਈ ਆ ਇੱਥੇ ਚੰਡੀਗੜ੍ਹ ਦੇ ਵਿੱਚ ਉਹਦੀ ਕੋਠੀ ਦੇ ਉੱਤੇ, ਤਾਂ ਉਦੋਂ ਲੈ ਕੇ ਕਈ ਕੁਝ ਜਿਹੜਾ ਚੱਲਣ ਲੱਗ ਗਿਆ। ਜਦੋਂ ਉਹਦੇ ਕੋਲੇ ਬਲੈਂਕਟ ਬੇਲ ਹੈ ਤੇ ਫਿਰ ਉਹਦੇ ਘਰੇ ਛਾਪਾ ਜਿਹੜਾ ਉਹ ਦੇਰ ਰਾਤ ਕਿਉਂ ਮਾਰਿਆ ਜਾ ਰਿਹਾ, ਜਿੰਨਾ ਕੁ ਪਤਾ ਲੱਗ ਰਿਹਾ ਉਹਦੇ ਤੋਂ ਇਹਨਾਂ ਹੈ ਕਿ ਇੱਕ ਨਵਾਂ ਕੇਸ ਸਮੇਧ ਸੈਣੀ ਦੇ ਉੱਤੇ ਦਰਜ ਕੀਤਾ ਗਿਆ। ਇਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਹੈ ਜਿਹੜਾ ਕਿ ਵਿਜੀਲੈਂਸ ਨੇ ਦਰਜ ਕੀਤਾ ਦੱਸਿਆ ਜਾ ਰਿਹਾ। ਚਾਹੇ ਉਹ ਪੰਜਾਬ ਦੇ ਸਿੱਖ ਨੌਜਵਾਨ ਹੋਣ ਜਿਨ੍ਹਾਂ ਨੂੰ ਖਪਾਇਆ ਗਿਆ, ਚਾਹੇ ਉਹ ਬਲਵੰਤ ਸਿੰਘ ਮੁਲਤਾਨੀ ਹੋਵੇ, ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਹੋਣ, 100 ਇਨਸਾਫ ਦੀ ਮੰਗ ਲੋਕਾਂ ਨੇ ਕੀਤੀ। ਪਰ ਜਿਹੜੇ ਜਦੋਂ 92 ਦੇ ਵਿੱਚ ਸੱਤਾ ਦੇ ਉੱਤੇ ਆਏ ਆ, ਉਹ ਇਹ ਵਾਅਦੇ ਕਰਕੇ ਆਏ ਸੀ ਕਿ ਪੰਜਾਬ ਦੇ ਵਿੱਚ ਖਪਾ ਦਿੱਤੇ ਗਏ ਨੌਜਵਾਨਾਂ ਦੀ ਉਹ ਜਾਂਚ ਕਰਾਉਣਗੇ,
ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਕਟਹਿਰੇ 'ਚ ਖੜਾ ਕਰਨਗੇ। ਉਹਨਾਂ ਨੇ ਕਟਹਿਰੇ 'ਚ ਤਾਂ ਜਿਹੜਾ ਜੀ ਉਹ ਖੜਾ ਕੀ ਕਰਨਾ ਸੀ, ਲਿਆ ਕੇ ਉੱਚ ਅਹੁਦਿਆਂ ਦੇ ਉੱਤੇ ਜਿਹੜਾ ਉਹ ਬਿਠਾ ਦਿੱਤਾ। ਮੈਂ ਤਾਂ ਕਰਕੇ ਕਹਿ ਰਿਹਾ ਜੀ ਕਿ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ। ਸੁਮੇਧ ਸੈਣੀ ਦੇ ਉੱਤੇ ਇਹ ਨਵਾਂ ਮਾਮਲਾ ਜਿਹੜਾ ਇਹ ਦਰਜ ਕੀਤਾ ਗਿਆ, ਇਹਦੀ ਪੁਸ਼ਟੀ ਜਿਹੜੀ ਆ ਇੱਕ ਸੀਨੀਅਰ ਅਧਿਕਾਰੀ ਨੇ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਅਪਰਾਧਿਕ ਕੇਸ ਦਰਜ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਦੇ ਉੱਤੇ ਜਿਹੜਾ ਜੀ ਇਹ ਸੰਪत्ति ਜਿਹੜੀ ਆ ਉਹਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ। ਪੁਲਿਸ ਦੀ ਟੀਮ ਜਦੋਂ ਸੁਮੇਧ ਸੈਣੀ ਦੇ ਸੈਕਟਰ 20 ਦੇ ਵਿੱਚ ਜਿਹੜੀ ਕੋਠੀ ਆ ਉੱਥੇ ਪਹੁੰਚੀ ਆ, ਤੇ ਉੱਥੇ ਉਹਦੇ ਵਕੀਲ ਵੀ ਜਿਹੜੇ ਸੀ ਉਹ ਝੱਟ ਦੇਣੀ ਹੀ ਪਹੁੰਚ ਗਏ। ਇਹ ਕਿਹਾ ਜਾਂਦਾ ਕਿ ਇਹ ਕੋਠੀ ਨੂੰ ਲੈ ਕੇ ਵੀ ਕਈ ਕਿਸਮ ਦੇ ਜਿਹੜੇ ਵਿਵਾਦ ਨੇ ਉਹ ਇਸ ਪੱਖੋਂ ਚੱਲਦੇ ਰਹੇ ਨੇ ਕਿ ਇਹਦੀ ਜਿਹੜੀ ਖਰੀਦੋ ਫਰੋਖਤ ਹੈ ਉਹਦੇ ਕਾਗਜ਼ ਪੱਤਰ ਤੇ ਰਜਿਸਟਰੀ ਦੇ ਵਿੱਚ ਕਈ ਕਿਸਮ ਦਾ ਘਪਲਾ ਹੈ, ਔਰ ਇਹਨੂੰ ਲੈ ਕੇ ਵੀ ਕੁਛ ਨਾ ਕੁਛ ਜਿਹੜਾ ਜੀ ਉਹ ਹੋ ਸਕਦਾ ਆ ਕਿ ਇਹਦੇ ਕਰਕੇ ਹੋਇਆ। ਪਰ ਵਿਜੀਲੈਂਸ ਦਾ ਜਿਹੜਾ ਇਹ ਕੇਸ ਹੈ, ਉਸ ਮਾਮਲੇ ਦੇ ਵਿੱਚ ਸੁਮੇਧ ਸੈਣੀ ਆਪਣੀ ਸਕਿਨ ਕਿਵੇਂ ਸੇਵ ਕਰਦਾ, ਇਹ ਜਿਹੜਾ ਜੀ ਉਹ ਵੇਖਣ ਵਾਲੀ ਗੱਲ ਹੋਊਗੀ। ਜਿਵੇਂ ਉਹਦੀ ਨਾਲ ਦੀ ਨਾਲ ਵਕੀਲਾਂ ਦੀ ਟੀਮ ਉੱਥੇ ਪਹੁੰਚ ਗਈ, ਉਹਨੇ ਕੋਈ ਨਾ ਕੋਈ ਜੁਗਾੜ ਤਾਂ ਜਿਹੜਾ ਜੀ ਉਹ ਲਾ ਹੀ ਲੈਣਾ। ਉਂਝ ਵੀ ਜਦੋਂ ਏਡੇ ਏਡੇ ਵੱਡੇ ਪੋਲੀਟੀਸ਼ੀਅਨ ਜਿਹੜੇ ਬੰਦੇ ਦੇ ਪਿੱਛੇ ਹੋਣ ਤੇ ਉੱਥੇ ਉਹਨੂੰ ਜਿਹੜਾ ਜੀ ਕੁਝ ਵੀ ਹੋ ਸਕਣਾ, ਇਹ ਅਸੰਭਵ ਜਿਹਾ ਹੈ ਇੱਥੇ। ਬਿਲਕੁਲ ਜੁਗਾੜ ਤੋਂ ਲਾ ਕੇ ਬੈਠਾ ਕੋਈ। ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਲਈ ਅਨਾਉਂਸਮੈਂਟ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ। ਦੇਖੋ, ਇਹੋ ਜਿਹਾ ਐਲਾਨ ਇੱਕ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਿਛਲੇ ਦਿਨੀ ਕੀਤਾ ਸੀਗਾ ਕਿ ਸਾਡੀ ਸਰਕਾਰ ਆਉਣ ਦਿਓ, ਅਸੀਂ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਵਾਂਗੇ। ਹਾਲਾਂਕਿ ਮੁੜ ਕੇ ਉਹ ਚੁੱਪ ਇਸ ਕਰਕੇ ਕਰ ਗਏ ਕਿ ਕੰਟਰੋਵਰਸੀ ਜਿਹੜੀ ਛਿੜ ਗਈ, ਪਹਿਲਾਂ ਕਿੰਨਿਆਂ ਨੂੰ ਦਿੱਤੀਆਂ ਨੇ। ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ। ਇਹ ਲਾਰਾ ਜਿਹੜਾ ਉਹ ਇਸ ਵੇਲੇ ਲੋਕਾਂ ਨੂੰ ਯਾਦ ਹੈ ਨਾ, 17 ਦੀਆਂ ਚੋਣਾਂ ਤੋਂ ਪਹਿਲਾਂ ਲਾਇਆ ਗਿਆ ਸੀ। ਕਿੰਨਿਆਂ ਕੁ ਨੂੰ ਇਹ ਨੌਕਰੀਆਂ ਮਿਲੀਆਂ ਉਹ ਸਭ ਨੂੰ ਪਤਾ ਹੈ। ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ, ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ ਜਿਹੜੇ ਰੁਜ਼ਗਾਰ ਮੇਲੇ ਵੱਖ-ਵੱਖ ਕੰਪਨੀਆਂ ਆ ਕੇ ਲਾਉਂਦੀਆਂ ਨੇ, ਉਹਨਾਂ ਨੂੰ ਵੀ ਸਰਕਾਰ ਨੇ ਆਪਣੇ ਖਾਤਿਆਂ 'ਚ ਪਾ ਲਿਆ। ਜਦੋਂ ਮਜ਼ਦੂਰ ਇੱਥੋਂ ਗਏ ਪਲਾਇਨ ਕਰਕੇ ਪਿਛਲੇ ਵਰੇ ਕਰੋਨਾ ਆਉਣ ਤੋਂ ਬਾਅਦ, ਜਿਹੜੇ ਲੋਕਾਂ ਨੇ ਪਾਸ ਬਣਾਏ ਉਹ ਵੀ ਪਾ ਲਏ। ਜਿਹੜੇ ਆ ਡਿਲੀਵਰੀ ਕਰਦੇ ਨੇ ਬਹੁਤ ਥੋੜੀਆਂ ਜਿਹੀਆਂ ਕੀਮਤਾਂ ਦੇ ਉੱਤੇ, ਜਿਹੜੀਆਂ ਫੂਡ ਡਿਲੀਵਰ ਕਰਦੀਆਂ ਨੇ ਕੰਪਨੀਆਂ, ਉਹ ਵੀ ਸਰਕਾਰ ਨੇ ਆਪਣੇ ਖਾਤੇ 'ਚ ਨੌਕਰੀਆਂ ਪਾ ਲਈਆਂ, ਇਹ ਦੱਸਣ ਦੇ ਵਾਸਤੇ ਕਿ ਅਸੀਂ ਇੰਨੀਆਂ ਨੌਕਰੀਆਂ ਜਿਹੜੀਆਂ ਦੇਤੀਆਂ। ਹੁਣ ਉਸ ਮਾਮਲੇ ਦੇ ਉੱਤੇ ਫਸੀ ਹੋਈ ਸਰਕਾਰ ਨੂੰ ਆ ਇੱਕ ਤਰੀਕਾ ਜਿਹੜਾ ਉਹ ਲੱਭ ਰਿਹਾ ਕਿ ਏਦਾਂ ਕਿਉਂ ਨਾ ਕੀਤਾ ਜਾਵੇ ਵੀ 127 ਜਿਹੜੇ ਵਾਰਸ ਨੇ ਉਹਨਾਂ ਨੂੰ ਨੌਕਰੀ ਦੇ ਕੇ ਬੱਲੇ ਬੱਲੇ ਕਰਾਈ ਜਾਵੇ, ਭੱਲ ਖੱਟੀ ਜਾਵੇ ਤੇ ਕਿਸਾਨਾਂ ਦੇ ਵੋਟ ਬੈਂਕ ਦੇ ਉੱਤੇ ਸੰਨ ਜਿਹੜੀ ਆ ਉਹ ਲਾਈ ਜਾਵੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਸ਼ਹੀਦ ਕਿਸਾਨ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਜਿਹੜੀ ਸਰਕਾਰ ਨੇ ਦੇ ਦਿੱਤੀ ਹੈ। ਮਾਲ ਮਹਿਕਮੇ ਨੇ ਇਹਨਾਂ ਬੱਚਿਆਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਚੰਗੀ ਗੱਲ ਹੈ, ਮਿਲਣੀ ਚਾਹੀਦੀ ਹੈ, ਇਹਦਾ ਕੋਈ ਵਿਰੋਧ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸ਼ਹੀਦ ਕਿਸਾਨਾਂ ਦੇ 17 ਪਰਿਵਾਰਕ ਜੀ ਕਲਰਕ ਦੀ ਨੌਕਰੀ ਲਈ ਤੇ 110 ਜੀ ਸੇਵਾਦਾਰ ਦੀ ਨੌਕਰੀ ਲਈ ਯੋਗ ਪਾਏ ਗਏ ਆ, ਪੀਐਨ ਦੀ। ਥੋੜਾ ਜਿਹਾ ਇਹ ਪੁਆਇੰਟ ਜਿਹੜੇ ਜੀ ਉਹ ਜ਼ਰੂਰ ਦੇਖ ਲੈਣੇ। 28 ਅਪ੍ਰੈਲ 21 ਤੱਕ ਕਿਸਾਨ ਘੋਲ ਦੇ 180 ਸ਼ਹੀਦ ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ ਸੀ, ਜਦੋਂ ਕਿ ਹੁਣ ਤੱਕ ਦੇ 220 ਸ਼ਹੀਦ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਦੇਣ ਦੇ ਵਾਸਤੇ ਹਰੀ ਝੰਡੀ ਜਿਹੜੀ ਆ ਉਹ ਦਿੱਤੀ ਗਈ ਹੈ। ਇਹਦੇ ਚੋਂ 127 ਪਰਿਵਾਰਾਂ ਦੇ ਮੈਂਬਰ ਨੌਕਰੀ ਲਈ ਯੋਗ ਪਾਏ ਗਏ ਆ, ਜਦੋਂ ਕਿ 93 ਪਰਿਵਾਰਾਂ ਦੇ ਜੀਆਂ ਦਾ ਮਾਮਲਾ ਵਿਚਾਰ ਅਧੀਨ ਹੈ। ਕਿਸਾਨ ਧਿਰਾਂ ਦੇ ਅਨੁਸਾਰ ਖੇਤੀ ਕਾਨੂੰਨ ਖਿਲਾਫ ਵਿੱਢੇ ਅੰਦੋਲਨ 'ਚ ਹੁਣ ਤੱਕ 500 ਕਿਸਾਨ ਜਿਹੜੇ ਸ਼ਹੀਦ ਹੋਏ ਆ, ਜਦੋਂ ਕਿ ਸਰਕਾਰ ਅਜੇ ਅੱਧ ਤੱਕ ਵੀ ਨਹੀਂ ਜਿਹੜੀ ਉਹ ਪਹੁੰਚੀ। ਸਰਕਾਰੀ ਰਿਕਾਰਡ ਦੱਸਦਾ ਹੈ ਕਿ ਕਿਸਾਨ ਘੋਲ ਦੇ ਵਿੱਚ 28 ਅਪ੍ਰੈਲ ਤੱਕ 180 ਕਿਸਾਨ ਸ਼ਹੀਦ ਹੋਏ, ਜਦੋਂ ਕਿ 15 ਕਿਸਾਨ ਜ਼ਖਮੀ ਹੋਏ। ਸਰਕਾਰੀ ਤੱਥਾਂ ਦੇ ਅਨੁਸਾਰ ਕਿਸਾਨ ਘੋਲ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਜ਼ਿਲ੍ਹਾ ਸੰਗਰੂਰ ਦੇ 32 ਕਿਸਾਨ ਸ਼ਹੀਦ ਹੋਏ, ਜਦੋਂ ਕਿ ਜ਼ਿਲ੍ਹਾ ਬਠਿੰਡਾ ਦੇ 26 ਕਿਸਾਨ ਜਿਹੜੇ ਸੀ ਉਹ ਆਪਣੇ ਜੀ ਕਿਸਾਨ ਅੰਦੋਲਨ ਦੇ ਲੇਖੇ ਲਾ ਚੁੱਕੇ ਆ। ਜ਼ਿਲ੍ਹਾ ਪਟਿਆਲਾ ਦੇ 19, ਮੋਗਾ ਦੇ 18, ਬਰਨਾਲਾ ਦੇ 15 ਕਿਸਾਨ ਸ਼ਹੀਦ ਹੋਏ ਆ। ਸਰਕਾਰੀ ਨੀਤੀ ਦੇ ਅਨੁਸਾਰ ਹਰ ਸ਼ਹੀਦ ਪਰਿਵਾਰ ਦੇ ਜਿਹੜਾ ਕਿਸਾਨ ਨੂੰ 5 ਲੱਖ ਰੁਪਏ ਵਿੱਤੀ ਮਦਦ ਦਿੱਤੀ ਜਿਹੜੀ ਜਾ ਰਹੀ ਆ। ਹੁਣ ਇਹਨਾਂ ਜਿਹੜਾ ਜੀ ਉਹ ਜ਼ਰੂਰ ਆ ਕਿ ਉਹ ਨਾ ਹੋਵੇ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਚੋਂ ਗਰੀਬ ਕਿਸਾਨ ਜਿਹੜੇ ਉਹ ਲੱਭਣ ਲੱਗਦੇ, ਜਿਵੇਂ ਕਰਜ਼ਾ ਮਾਫੀ ਦੇ ਵੇਲੇ
ਸਰਕਾਰ ਨੇ ਲੱਭ ਕੇ ਜਿਹੜਾ ਸੀਗਾ ਉਹ ਇਹ ਲਿਸਟ ਘਟਾਉਣ ਦੇ ਵਾਸਤੇ ਸਾਰਾ ਕੁਝ ਜਿਹੜਾ ਉਹ ਕੀਤਾ ਸੀਗਾ। ਦੇਖਦੇ ਆ ਜੀ ਕਿ ਇਸ ਮਾਮਲੇ ਦੇ ਉੱਤੇ ਕਿੰਨਾ ਕ੍ਰੈਡਿਟ ਜਿਹੜਾ ਉਹ ਸਰਕਾਰ ਨੂੰ ਲੋਕ ਦਿੰਦੇ ਆ, ਖਾਸ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਕਿੰਨਾ ਕ੍ਰੈਡਿਟ ਦਿੰਦੀਆਂ ਜੀ। ਦੇਖ ਲਿਓ ਕਿਸ ਤਰ੍ਹਾਂ ਦੀਆਂ ਜੋਬਾਂ ਮਿਲਦੀਆਂ ਆ। ਤੇ ਅੱਗੇ ਡਰਾਮਾ ਜਿਹੜਾ ਬਲਵੰਤ ਸਿੰਘ ਰਾਮੋ ਵਾਲੀਏ ਦਾ ਆ, ਉਹ ਕੱਲ ਦਾ ਚੱਲ ਰਿਹਾ ਟੀਵੀਆਂ ਤੇ ਖਬਰਾਂ ਦੇ ਵਿੱਚ, ਇਹਦੇ ਪਿੱਛੇ ਕੀ ਆ? ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣੀ ਸੀ, HD ਦੇਵਗੌੜਾ, ਹਰਦਰ ਹਾਲੀ ਦੋਡੇਗੌੜਾ ਦੇਵਗੌੜਾ ਹੋਰਾਂ ਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸਨ, ਤਾਂ ਉਦੋਂ ਕਿਸੇ ਨੂੰ ਚੇਤਾ ਵੀ ਨਹੀਂ ਸੀਗਾ ਕਿ ਉੱਥੇ ਜਦੋਂ ਮੰਤਰਾਲਾ ਸਹੁੰ ਚੁੱਕ ਰਿਹਾ ਸੀ ਤਾਂ ਉਹਨਾਂ ਮੰਤਰੀਆਂ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਲਾਈਨ 'ਚ ਲੱਗੇ ਖੜੇ ਸੀ। ਔਰ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦਾ ਉੱਥੇ ਸੈਂਟਰ ਦੇ ਵਿੱਚ ਮੰਤਰੀ ਬਣ ਜਾਣਾ ਬਹੁਤ ਸਾਰਿਆਂ ਦੇ ਵਾਸਤੇ ਅਚੰਭੇ ਵਾਲੀ ਗੱਲ ਸੀ। ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਇਹ ਸਰਕਾਰ ਬਣਾਉਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ ਸੀ ਤੇ ਉਹਨਾਂ ਨੇ ਹੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਉੱਥੇ ਸੈਂਟਰ ਦੇ ਵਿੱਚ ਮੰਤਰੀ ਬਣਾਇਆ ਸੀ। ਉਹਨਾਂ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਦਾ ਵਿਦੇਸ਼ਾਂ ਦੇ ਵਿੱਚ ਵਾਹਵਾ ਵਿਰੋਧ ਹੁੰਦਾ ਸੀਗਾ ਗਰਮ ਧੜਿਆਂ ਦੇ ਵੱਲੋਂ। ਮੁੜ ਕੇ ਉਹ ਮੰਤਰੀ ਬਣ ਗਏ। ਜੋ ਕੁਛ ਮੰਤਰੀ ਬਣ ਕੇ ਉਹਨਾਂ ਨੇ ਕੀਤਾ, ਕਿੰਨਾ ਕਿਹੜਾ ਕੰਮ ਕੀਤਾ, ਉਸ ਚੱਕਰ 'ਚ ਪੈ ਗਏ ਤੇ ਉਹਦੇ ਵਿੱਚੋਂ ਕੋਈ ਬਹੁਤਾ ਲੱਭਣਾ ਨਹੀਂ, ਐਵੇਂ ਫਰੋਲਾ ਫਰਾਲੀ ਹੋਊਗੀ। ਮੁੜ ਕੇ ਅਕਾਲੀ ਦਲ ਬਾਦਲ ਨੇ ਭੇਜਿਆ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੀ ਜਾਓ ਜਾ ਕੇ ਪਤਾ ਕਰੋ ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਚੋਣਾਂ ਲੜਨੀਆਂ ਹੁਣ ਤੇ ਕਿੰਨੀਆਂ ਕੁ ਪੰਜਾਬੀ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਆਪਾਂ ਉਮੀਦਵਾਰ ਖੜੇ ਕਰ ਸਕਦੇ ਹਾਂ। ਬਲਵੰਤ ਸਿੰਘ ਰਾਮੂਵਾਲੀਆ ਹੁਰੀ ਤਾਂ ਨਹੀਂ ਆਏ। ਖਬਰ ਆ ਗਈ ਕਿ ਬਲਵੰਤ ਸਿੰਘ ਰਾਮੂਵਾਲੀਆ ਉੱਤਰ ਪ੍ਰਦੇਸ਼ ਦੇ ਵਿੱਚ ਉੱਥੋਂ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਸਹੁੰ ਚੁੱਕ ਰਿਹਾ, ਜੇਲ੍ਹ ਮੰਤਰੀ ਜਿਹੜਾ ਜੀ ਉੱਥੋਂ ਦੇ ਬਣ ਗਏ। ਐਸਾ ਤਿਗੜਮ ਜਿਹੜਾ ਸੀ ਉਹ ਲਾਇਆ। ਅੱਜ ਵੀ ਉਹ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੇ ਜਿਹੜਾ ਉੱਥੇ ਨੋਮੀਨੇਟ ਕੀਤਾ ਜਾਂਦਾ ਉਹਦੇ ਮੈਂਬਰ ਨੇ। 6 ਸਾਲਾਂ ਦੇ ਵਾਸਤੇ ਨੋਮੀਨੇਟ ਕੀਤਾ ਜਾਂਦਾ। ਜਦੋਂ ਸਰਕਾਰ ਜਾਣ ਵਾਲੀ ਸੀ ਅਖੀਰਲੇ ਸਾਲ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੂੰ ਨੋਮੀਨੇਟ ਕਰ ਗਈ ਸੀ ਸਰਕਾਰ 6 ਸਾਲਾਂ ਦੇ ਵਾਸਤੇ। 5 ਸਾਲ ਸਰਕਾਰ ਨੂੰ ਅਗਲੇ ਵਰੇ ਹੋਣੇ ਆ, ਉਹਨਾਂ ਕੋਲੇ ਸਾਲ ਹੋਰ ਹੈਗਾ। ਕਿਸੇ ਨਾ ਕਿਸੇ ਪਾਸੇ ਤੋਂ ਜੁਗਾੜ ਬਲਵੰਤ ਸਿੰਘ ਰਾਮੂਵਾਲੀਆ ਲਾਉਣਗੇ। ਜੇ ਤੁਸੀਂ ਵੇਖਿਆ ਹੋਵੇ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਗੇੜੇ ਪੱਛਮੀ ਬੰਗਾਲ ਦੇ ਵੀ ਦਿੱਤੇ ਔਰ ਉਹਨਾਂ ਗੇੜਿਆਂ ਦੇ ਵਿੱਚ ਮਜ਼ਾਕ ਨਾਲ ਹੀ ਸਹੀ, ਮੈਂ ਤਾਂ ਕਿਸੇ ਨੂੰ ਕਿਹਾ ਸੀ ਉਹ ਨਾ ਹੋਵੇ ਵੀ ਤੁਸੀਂ ਬੰਗਲਾ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਹੁੰ ਚੁੱਕਦਾ ਜਿਹੜਾ ਟੀਵੀ ਦੇ ਉੱਤੇ ਦੇਖੋ। ਹੁਣ ਬਲਵੰਤ ਸਿੰਘ ਰਾਮੂਵਾਲੀਆ ਦੀ ਜਿਹੜੀ ਬੇਟੀ ਆ ਅਮਨਜੋਤ ਕੌਰ, ਉਹਨੇ ਭਾਰਤੀ ਜਨਤਾ ਪਾਰਟੀ ਦਾ ਲੜ ਜਿਹੜਾ ਉਹ ਫੜ ਲਿਆ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਸਿਰਫ ਅਮਨਜੋਤ ਸ਼ਾਮਲ ਹੋਈ ਆ, 3-4 ਹੋਰ ਵੀ ਨੇ ਜਿਹੜੇ ਸ਼ਾਮਲ ਹੋਏ। ਇੱਥੇ ਖਬਰ ਤਾਂ ਇਹ ਚੱਲ ਰਹੀ ਆ ਕਿ ਪ੍ਰਸਿੱਧ ਸਿਆਸੀ ਹਸਤੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਹੁਣ ਇਹਨਾਂ ਪ੍ਰਸਿੱਧ ਸਿਆਸੀ ਹਸਤੀਆਂ ਦੇ ਨਾਮ ਸਾਨੂੰ ਖਬਰਾਂ ਸੁਣਨ ਵਾਲਿਆਂ ਨੂੰ ਵੀ ਚਿੱਤੇ ਹੈਗੇ ਵੀ ਇਹ ਇੱਥੇ ਕੋਈ ਸਿਆਸੀ ਹਸਤੀਆਂ ਵੀ ਹੈਗੀਆਂ ਨੇ। ਨਾ ਅਮਨਜੋਤ ਕੌਰ ਜਿਹੜੀ ਰਾਮੂਵਾਲੀਆ, ਉਹਦਾ ਕਿਤੇ ਕੋਈ ਕਹਿ ਲਓ ਕਿ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਮਾੜੀ ਮੋਟੀ ਵੀ ਜਿਹੜੀ ਆ ਉਹ ਪਹਿਚਾਣ, ਕੋਈ ਉਹਦੀ ਇੱਥੇ ਪਹਿਚਾਣ ਜਿਹੜੀ ਉਹ ਹੈ ਨੀ ਗੀ। ਔਰ ਹੱਥ ਪੱਲੇ ਉਹਨੇ ਜ਼ਰੂਰ ਮਾਰੇ ਆ ਇੱਥੇ। ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦੀ ਵਜ੍ਹਾ ਕਰਕੇ ਉਹ ਹੱਥ ਪੱਲੇ ਇੱਥੇ ਮਾਰਦੀ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਤੇ ਉਹਦਾ ਜਗਾੜ ਜਿਹੜਾ ਸੂਤ ਆ ਜੇ। ਆਇਆ ਨੀਗਾ, ਪਰ ਇਹ ਜਗਾੜ ਉਹਨੇ ਭਾਰਤੀ ਜਨਤਾ ਪਾਰਟੀ ਦੇ ਰਾਹੀਂ ਲਾਉਣਾ ਚਾਹਿਆ। ਜਿਹੜੇ ਸਿਆਸਤ ਨੂੰ ਸਮਝਣ ਵਾਲੇ ਨੇ ਉਹ ਇਹ ਸਮਝਦੇ ਨੇ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਬੇਸ਼ੱਕ ਕੱਲ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਸਾਹਮਣੇ ਨਰਿੰਦਰ ਮੋਦੀ ਹੋਰਾਂ ਵਾਂਗੂ ਰੋ ਕੇ ਵਿਖਾ ਦਿੱਤਾ ਕਿ ਸਾਨੂੰ ਬੜਾ ਦੁੱਖ ਹੋਇਆ, ਅਮਨਜੋਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ 'ਚ ਚਲੇਗੀ ਆ। ਔਰ ਇਹ ਵੀ ਜਿਹੜਾ ਜੀ ਕਹਿਤਾ ਕਿ ਸਾਡੇ ਤਾਂ ਪਰਿਵਾਰ ਦਾ ਜਿਹੜਾ ਜੀ ਉਹ ਨਾਮ ਉਹਨੇ ਖਰਾਬ ਕਰ ਦਿੱਤਾ। ਅਮਨਜੋਤ ਨੇ ਕਿੰਨਾ ਕੁ ਨਾਮ ਖਰਾਬ ਕੀਤਾ, ਇਹਦੇ ਪਿੱਛੇ ਕਹਾਣੀ ਕੀ ਆ? ਕੋਈ ਕਮਿਸ਼ਨ ਦੀ ਚੇਅਰਮੈਨ ਨਹੀਂ ਆ ਜਾਂ ਕੁਝ ਹੋਰ ਆ? ਕਿਉਂਕਿ ਭਾਰਤੀ ਜਨਤਾ ਪਾਰਟੀ 22 ਦੀਆਂ ਚੋਣਾਂ ਲੜਨੀਆਂ ਚਾਹੁੰਦੀ ਆ। ਇਹ ਅੱਗੋਂ ਜਿਹੜਾ ਜੀ ਚੁਣਨ ਦੇ ਵਾਸਤੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਹੋ ਸਕਦੀ ਹੈ, ਕਿਉਂਕਿ ਸਮਾਜਵਾਦੀ ਪਾਰਟੀ ਦਾ ਸਿੱਧਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਹੋਣਾ। ਬਲਵੰਤ ਸਿੰਘ ਰਾਮੂਵਾਲੀਆ ਹੋਰੀ ਨਾ ਤਾਂ ਪੰਜਾਬ ਦੇ ਵਿੱਚ ਸਿਆਸੀ ਰੂਪ 'ਚ ਇਸ ਵੇਲੇ ਕੋਈ ਆਧਾਰ ਰੱਖਦੇ ਆ, ਨਾ ਉਹ ਜਿਹੜੇ ਆ ਉਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਕੋਈ ਆਧਾਰ ਰੱਖਦੇ ਆ। ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਕਿਸੇ ਨੇ ਅਮਨਜੋਤ ਦਾ ਨਾਮ ਵੀ ਜਿਹੜਾ ਉਹ ਕੋਈ ਬਹੁਤਾ ਸੁਣਿਆ ਹੋਵੇ। ਖੈਰ
ਤਿਗੜਮਬਾਜ਼ੀਆਂ ਨੇ, ਸਿਆਸੀ ਖੇਲਾ ਜਿਹੜਾ ਕਿ ਇਸ ਵੇਲੇ ਰਾਮੂ ਵਾਲੀਆ ਪਰਿਵਾਰ ਖੇਡ ਰਿਹਾ ਜੀ। ਬਿਲਕੁਲ ਜੀ, ਉਹ ਮੇਰੇ ਖਿਆਲ ਦੇ ਵਿੱਚ ਅਫਸੋਸ ਨਹੀਂ ਸੀ, ਉਹ ਪ੍ਰਮੋਟ ਕਰ ਰਿਹਾ ਜਿਹੜੇ ਹਿਸਾਬ ਨਾਲ ਉਹ ਕਰ ਰਿਹਾ, ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਉਹਦਾ ਤਾਂ ਕੋਈ ਨਾਂ ਵੀ ਨਹੀਂ ਜਾਣਦਾ। ਅੱਗੇ ਗੱਲ ਕਰਦੇ ਹਾਂ, ਜਲਿਆਂਵਾਲਾ ਬਾਗ ਆ ਉਹ ਖੁੱਲ੍ਹ ਨਹੀਂ ਰਿਹਾ, ਉਸ ਦੀ ਚਰਚਾ ਹੋ ਰਹੀ ਆ, ਕੀ ਅੰਦਰ ਕੁਛ ਗੜਬੜ ਹੋਣੀ ਜਾਂ ਕਾਰਨ ਕੀ ਆ? ਦੇਖੋ, ਇਹ ਕਾਰਨ ਬੇਸ਼ੱਕ ਕਰੋਨਾ ਨੂੰ ਬਣਾਇਆ ਜਾ ਰਿਹਾ। ਉਹਦੀ ਜਿਹੜੀ ਆ ਰੈਨੋਵੇਸ਼ਨ ਕੀਤੀ ਗਈ ਆ। ਕੱਲ ਰੈਨੋਵੇਸ਼ਨ ਹੋਏ ਜਲਿਆਂਵਾਲੇ ਬਾਗ ਦੀਆਂ ਕੁਝ ਫੋਟੋਆਂ ਸਾਹਮਣੇ ਆਈਆਂ ਸੀ, ਜਿਹਦੇ ਚ ਅੰਦਰ ਲਾਈ ਗਈ ਰੇਲਿੰਗ ਟੁੱਟ ਗਈ ਆ, ਜਿਹਦੇ ਚ ਅੰਦਰ ਲਾਈਆਂ ਗਈਆਂ ਟਾਈਲਾਂ ਜਿਹੜੀਆਂ ਉਹ ਬਹਿ ਗਈਆਂ ਨੇ। ਅਜੇ ਖੁੱਲਿਆ ਹੈ ਨਹੀਂ, ਰੇਲਿੰਗ ਕਿਵੇਂ ਟੁੱਟ ਗਈ, ਟਾਈਲਾਂ ਕਿਵੇਂ ਜਿਹੜੀਆਂ ਉਹ ਬਹਿ ਗਈਆਂ। ਬੜੇ ਵੱਡੇ ਇਹ ਸਵਾਲ ਨੇ। ਸਵਾਲ ਇਦੋਂ ਵੀ ਵੱਡੇ ਨੇ ਕਿ ਜਿਹੜੇ ਇਹ ਟਰਸਟ ਬਣਿਆ ਹੋਇਆ ਉਹਦੀ ਮਜਬੂਰੀ ਕੀ ਆ, ਉਹ ਇਹਨੂੰ ਖੋਲ ਕਿਉਂ ਨਹੀਂ ਰਿਹਾ? ਜਦੋਂ ਛੋਟੇ ਬੱਚਿਆਂ ਦੇ ਸਕੂਲ ਤੱਕ ਖੁੱਲ ਗਏ ਆ, ਕਦੇ ਇੱਕ ਵਾਰੀ ਵੀ ਜਿਹੜਾ ਇਹ ਕੋਸ਼ਿਸ਼ ਨਹੀਂ ਕੀਤੀ ਕੇਂਦਰ ਦੀ ਸਰਕਾਰ ਨੇ ਕਿ ਇਹਨੂੰ ਦੁਬਾਰਾ ਤੋਂ ਖੋਲ ਦਿੱਤਾ ਜਾਵੇ ਜਲਿਆਂਵਾਲੇ ਬਾਗ ਨੂੰ। ਇਹਦੇ ਨਵਿਆਉਣ ਤੇ ਇਹਦੀ ਬਿਊਟੀਫਿਕੇਸ਼ਨ ਦੇ ਨਾਂ ਦੇ ਉੱਤੇ ਇਹ ਇਤਿਹਾਸਕ ਵਿਰਾਸਤ ਦੇ ਨਾਲ ਕਿਤੇ ਛੇੜਛਾੜ ਤਾਂ ਨਹੀਂ ਕੀਤੀ ਜਾ ਰਹੀ? ਹੁਣੇ ਬੜੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋਣੇ ਸ਼ੁਰੂ ਹੋ ਗਏ ਆ। 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬੰਦ ਹੋਏ ਨੂੰ, 2 ਸਾਲ ਤੋਂ ਵੀ ਈਵਨ ਜਿਹੜਾ ਵੀ ਉਹ ਜ਼ਿਆਦਾ ਹੋ ਗਿਆ, ਕਿਉਂਕਿ 2019 ਦੇ ਵਿੱਚ 100 ਸਾਲਾਂ ਦੇ ਮੌਕੇ ਦੇ ਉੱਤੇ ਖੁੱਲਣਾ ਸੀ, ਅਪ੍ਰੈਲ 2019 ਦੇ ਵਿੱਚ। ਅਪ੍ਰੈਲ 2019 ਛੱਡੋ, ਅਪ੍ਰੈਲ 2020 ਨਿਕਲ ਗਿਆ, ਅਪ੍ਰੈਲ 2021 ਨਿਕਲ ਗਿਆ, ਅਜੇ ਤੱਕ ਇਹ ਖੋਲਿਆ ਨਹੀਂ ਜਿਹੜਾ ਉਹ ਜਾ ਸਕਿਆ। ਇਹ ਕਿਹਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਟਰਸਟ ਸੀਗਾ ਜੀ ਉਹਦੇ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ ਸੀਗੀ। ਇਹਦੇ ਵਿੱਚ ਹੁਣ ਜਿਹੜਾ ਟਰਸਟ ਆ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਹੈਗੇ ਆ। ਉਹਨਾਂ ਨੇ ਤਾਂ ਕੀ ਇਸ ਮਾਮਲੇ ਤੇ ਬੋਲਣਾ, ਉਹਨਾਂ ਨੇ ਤੇ ਇਹੀ ਕਹਿਣਾ ਜੀ ਮੈਨੂੰ ਨਹੀਂ ਪਤਾ, ਸੈਂਟਰ ਨੂੰ ਪਤਾ ਹੋਊਗਾ। ਸੋ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਣਾ ਨਹੀਂਗਾ। ਪਰ ਟਰਸਟ ਦੇ ਮੁਖੀ SK ਮੁਖਰਜੀ ਜਿਹੜਾ ਜੀ ਉਹ ਕੋਈ ਜਵਾਬ ਇਸ ਮਾਮਲੇ ਦੇ ਉੱਤੇ ਨਹੀਂ ਦੇ ਰਹੇ। ਲੋਕ ਇਹ ਗੱਲ ਕਹਿੰਦੇ ਆ ਜਿਹੜੇ ਇਸ ਮਾਮਲੇ ਨੂੰ ਲੈ ਕੇ ਫਿਕਰਮੰਦ ਨੇ ਕਿ ਦੱਸਿਆ ਜਾਵੇ ਤੁਸੀਂ ਅੰਦਰ ਉੱਥੇ ਤਬਦੀਲੀ ਕੀ ਕੀਤੀ ਆ। ਉਹ ਇਹ ਵੀ ਕਹਿੰਦੇ ਆ ਜਿਹੜਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕਰਨਾ ਉਹ ਪਹਿਲਾਂ ਉਹਨਾਂ ਲੋਕਾਂ ਨੂੰ ਵਿਖਾਇਆ ਜਾਵੇ ਜਿਹੜੇ ਕਿ ਇਤਿਹਾਸਕਾਰ ਨੇ, ਵੀ ਉਹਦੇ ਵਿੱਚ ਹੀ ਕੋਈ ਹੋਰ ਹੀ ਤਬਦੀਲੀ ਕਰਕੇ ਨਾ ਜਿਹੜੀ ਉਹ ਦਿਖਾ ਦਿੱਤੀ ਜਾਵੇ ਵੀ ਇੱਥੇ ਤਾਂ ਜਿਹੜਾ ਵਿਰੋਧ ਕੀਤਾ ਸੀ ਸਭ ਤੋਂ ਵੱਧ ਦੀਨ ਦਿਆਲ ਉਪਾਧਿਆਏ ਨੇ ਕੀਤਾ ਸੀਗਾ ਜਾਂ ਫਿਰ ਵੀਰ ਸਾਵਰਕਰ ਨੇ ਕੀਤਾ ਸੀਗਾ, ਵੀ ਕਿਤੇ ਇਦਾਂ ਦੀਆਂ ਚੀਜ਼ਾਂ ਨਾ ਜਿਹੜੀਆਂ ਉਹ ਦਿਖਾ ਦਿੱਤੀਆਂ ਜਾਣ। ਜਿੰਨਾ ਇਹ ਲੇਟ ਹੋ ਰਿਹਾ ਬਿਨਾਂ ਕਿਸੇ ਸ਼ੱਕ ਦੇ ਸਵਾਲ ਤਾਂ ਜਿਹੜੇ ਆ ਲੋਕਾਂ ਦੇ ਮਨਾਂ ਦੇ ਵਿੱਚ ਖੜੇ ਹੋ ਰਹੇ ਆ। ਹੋਊਗਾ ਵੀ ਕੁਛ ਨਾ ਕੁਛ ਜੀ ਅੰਦਰ, ਪਤਾ ਨਹੀਂ ਕੀ ਇਹ ਨਹੀਂ ਸ਼ੋਅ ਕਰਨਾ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਜੇ ਤੁਹਾਡਾ ਕੋਈ ਸਵਾਲ ਆ। ਤੇ ਅੱਗੇ ਧਿਆਨ ਸਿੰਘ ਮੰਡ ਦੀ ਗੱਲ ਕਰਦੇ ਆ, ਉਹਨਾਂ ਨੇ ਮੰਤਰੀਆਂ ਸੰਤਰੀਆਂ ਨੂੰ ਸੱਦਾ ਦਿੱਤਾ ਸੀ ਪਰ ਆਇਆ ਕੋਈ ਨਹੀਂ, ਉਹਨਾਂ ਨੇ ਇੱਕ ਦਿਨ ਹੋਰ ਵਧਾ ਦਿੱਤਾ। ਇੱਕ ਅੜਬ ਬੰਦੇ ਦੀ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਉਹੀ ਘਰ ਵਾਲੀ ਤੇ ਰੋਹ ਪਾਉਣ ਦਾ ਸ਼ੌਂਕ ਸੀਗਾ ਤੇ ਰੋਜ਼ ਹੀ ਦਬਕਾ ਮਾਰਦਾ ਸੀ ਵੀ ਪਾਣੀ ਤੱਤਾ ਕਰਦੇ, ਨਹੀਂ ਤਾਂ ਇੱਕ ਦਿਨ ਵਿਚਾਰੀ ਨੇ ਤੰਗ ਆਈ ਨੇ ਪੁੱਛ ਲਿਆ ਵੀ ਨਹੀਂ ਤਾਂ ਕੀ, ਕਹਿੰਦਾ ਨਹੀਂ ਤਾਂ ਠੰਡੇ ਨਾਲ ਲਾਂਗੇ। ਉਹੋ ਜਿਹੇ ਹਾਲਾਤ ਜਿਹੜੇ ਆ ਇਹ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਦੇ ਬਣੇ ਆ, ਆਪ ਹੀ ਬਣਾ ਲਏ ਆ। ਤੁਸੀਂ ਵੇਖੋ ਇਹਨਾਂ ਲੋਕਾਂ ਨੂੰ ਕੌਮ ਨੇ ਕਿੱਥੋਂ ਤੱਕ ਪਹੁੰਚਾਇਆ, ਕਿੰਨਾ ਪੈਸਾ ਇਹਨਾਂ ਨੂੰ ਇਕੱਠਾ ਕਰਕੇ ਦਿੱਤਾ। ਅਜੇ ਵੀ ਜੇ ਕੁਝ ਲੋਕਾਂ ਨੂੰ ਭਰਮ ਭੁਲੇਖਾ ਆ ਤੇ ਇਹ ਉਹਨਾਂ ਦੀ ਮੰਦਬੁੱਧਤਾ ਹੋ ਸਕਦੀ ਆ ਕਿ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਫੈਲਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਚੱਬੇ ਦੇ ਵਿੱਚ ਕੀਤਾ ਗਿਆ ਜਿਹੜਾ ਸਰਬੱਤ ਖਾਲਸਾ ਸੀ ਉਹਦੇ ਵਿੱਚੋਂ ਕੀ ਨਿਕਲਿਆ? ਉਹਦੇ ਚੋਂ ਮੁਤਵਾਜੀ ਜਥੇਦਾਰ ਨਿਕਲੇ, ਹੋਰ ਤਾਂ ਕੁਝ ਨਹੀਂ ਨਿਕਲਿਆ। ਔਰ ਉਹ ਮੁਤਵਾਜੀ ਜਥੇਦਾਰ ਚਲੋ ਉਹਦੇ ਵਿੱਚ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਉਹ ਤਾਂ ਜੇਲ੍ਹ ਦੇ ਵਿੱਚ ਨੇ, ਉਹ ਤਾਂ ਉਹਨਾਂ ਦਾ ਤਾਂ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ, ਨਾ ਸਰਕਾਰ ਕਿਸੇ ਕਿਸਮ ਦਾ ਕੋਈ ਰੋਲ ਉਹਨਾਂ ਨੂੰ ਪਲੇ ਕਰਨ ਦਿੰਦੀ ਆ। ਜਿਹੜੇ ਬਾਹਰ ਸੀਗੇ, ਬਲਜੀਤ ਸਿੰਘ ਦਾਦੂਵਾਲ ਦਾ ਦਾਦੂਵਾਲ ਪਿੰਡ ਨੇ ਜਿਹੜਾ ਉਹ ਬਾਈਕਾਟ ਕਰਤਾ 2 ਦਿਨ ਪਹਿਲਾਂ। ਇਸ ਕਰਕੇ ਬਾਈਕਾਟ ਕਰ ਦਿੱਤਾ ਕਿ ਦਾਦੂਵਾਲ ਕਿਸਾਨਾਂ ਦੇ ਮਸਲੇ ਦੇ ਵਿੱਚ ਮਾੜਾ ਰੋਲ ਜਿਹੜਾ ਉਹ ਨਿਭਾ ਰਿਹਾ ਔਰ ਉੱਥੇ ਭਾਜਪਾਈਆਂ ਨੂੰ ਸੱਦ ਰਿਹਾ ਦਾਦੂਵਾਲ ਦੇ ਵਿੱਚ। ਉਧਰ ਧਿਆਨ ਸਿੰਘ ਮੰਡ ਨੇ ਕੁਝ ਦਿਨ ਪਹਿਲਾਂ ਇਹ ਗੱਲ ਆਖੀ ਸੀਗੀ ਕਿ ਸਰਕਾਰ ਦੇ ਨੁਮਾਇੰਦੇ ਆ ਕੇ ਸਪਸ਼ਟੀਕਰਨ ਦੇਣ ਅਕਾਲ ਤਖਤ ਦੇ ਉੱਤੇ ਕਿ ਉਹਨਾਂ ਨੇ ਵਾਅਦਾ ਕਰਕੇ ਉਹ ਮੁੱਕਰੇ ਕਿਉਂ। ਵਾਅਦਾ ਕਰਕੇ ਮੁੱਕਰਨ ਵਾਲੀ ਜਿਹੜੀ ਗੱਲ ਇਹ ਸੀ ਕਿ ਬਰਗਾੜੀ ਦੇ ਵਿੱਚ ਜਦੋਂ ਇਹ ਸਰਕਾਰ ਦੇ ਨੁਮਾਇੰਦਿਆਂ ਨੇ ਵਾਅਦਾ ਕੀਤਾ ਸੀ ਕਿ ਮਾਮਲਾ ਹੱਲ ਹੋ ਗਿਆ ਸਮਝੋ, ਤੇ ਇਹ ਵਲੇਟ ਵਲੂਟ ਕੇ ਚਲੇ ਗਏ ਸਨ ਬਿਨਾਂ ਸੰਗਤ ਨੂੰ ਪੁੱਛਿਆ,
ਬਿਨਾਂ ਹਿਸਾਬ ਕਿਤਾਬ ਦਿੱਤਿਆਂ ਕਿ ਕਿੰਨਾ ਪੈਸਾ ਉੱਥੇ ਇਕੱਠਾ ਹੋਇਆ। ਵੈਸੇ ਪਹਿਲਾਂ ਜੇ ਸਿਮਰਨਜੀਤ ਸਿੰਘ ਮਾਨ ਨੂੰ ਸੱਦਿਆ ਜਾਂਦਾ ਤਾਂ ਬਿਹਤਰ ਹੁੰਦਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਬਰਗਾੜੀ ਦੇ ਵਾਸਤੇ ਪਹਿਲਾਂ ਉਠਾਈਆਂ ਕੀਤੀਆਂ ਸੀਗੀਆਂ, ਜਿਹਦੇ ਵਿੱਚ ਉਹ ਕਹਿੰਦੇ ਸੀ ਹੁਣ ਬਰਗਾੜੀ ਮੋਰਚੇ ਦਾ ਕੋਈ ਫਾਇਦਾ ਨਹੀਂ, ਸਮੱਸਿਆ ਹੱਲ ਹੋ ਗਈ ਆ, ਸਰਕਾਰ ਨੇ ਮੰਗਾਂ ਮੰਨ ਲੀਆਂ। ਤੇ ਚੱਬੇ ਵਾਲੇ ਇਕੱਠ ਦੇ ਪਿੱਛੇ ਵੀ ਸਿਮਰਨਜੀਤ ਸਿੰਘ ਮਾਨ ਹੋਰੀ ਹੀ ਜਿਹੜੇ ਉਹ ਸਨ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਅੰਦਰ ਉਸ ਵੇਲੇ ਫੈਲੇ ਰੋਹ ਨੂੰ ਲਗਭਗ ਖਤਮ ਜਿਹੜਾ ਉਹ ਕਰ ਦਿੱਤਾ ਸੀ। ਹੁਣ ਜਦੋਂ ਧਿਆਨ ਸਿੰਘ ਮੰਡ ਹੋਰਾਂ ਨੇ ਸੱਦਿਆ ਹੋਇਆ ਸੀ, ਉੱਥੇ ਕੋਈ ਆਇਆ ਹੀ ਨਹੀਂ। ਉਹਨਾਂ ਨੇ ਟਿੱਚ ਜਾਣਿਆ, ਟਿੱਚ ਇਸ ਕਰਕੇ ਜਾਣਿਆ ਕਿ ਉਹ ਨੇੜੇ ਰਹੇ, ਉਹਨਾਂ ਨੇ ਸਮਝ ਲਿਆ, ਉਹਨਾਂ ਨੇ ਭਾਂਪ ਲਿਆ। ਜਿਹੜੇ ਆਪ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਉਲਝੇ ਹੋਏ ਨੇ, ਉਹਨਾਂ ਨੇ ਕੀ ਜਵਾਬ ਜਿਹੜਾ ਜੀ ਉੱਥੇ ਆ ਕੇ ਉਹਨਾਂ ਨੂੰ ਦੇਣਾ। ਧਿਆਨ ਸਿੰਘ ਮੰਡ ਹੋਰੀ ਕਹਿੰਦੇ ਅੱਛਾ ਤੁਸੀਂ ਐਤਕੀ ਤਾਂ ਆਏ ਨਹੀਂ, ਚਲੋ ਇੱਕ ਮੌਕਾ ਤੁਹਾਨੂੰ ਹੋਰ ਜਿਹੜਾ ਉਹ ਦੇ ਦਿੰਦੇ ਆ। ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, 3 ਵਿਧਾਇਕਾਂ ਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਵੀਰ ਸਿੰਘ ਜੀਰਾ, ਇਹਨੂੰ 2 ਅਗਸਤ ਨੂੰ ਪੇਸ਼ ਹੋਣ ਦੇ ਵਾਸਤੇ ਆਖਿਆ ਸੀਗਾ। ਇਹਨਾਂ ਦੇ ਵਿੱਚੋਂ ਕੋਈ ਵੀ ਉੱਥੇ ਹਾਜ਼ਰ ਨਹੀਂ ਹੋਇਆ। ਧਿਆਨ ਸਿੰਘ ਮੰਡ ਕਹਿੰਦੇ ਕਿ ਇੱਕ ਮੌਕਾ ਹੋਰ ਦੇਤਾ, 11 ਅਗਸਤ ਨੂੰ ਹੁਣ ਜਿਹੜਾ ਜੀ ਆ ਗਏ, ਜਿਹੜੇ 2 ਨੂੰ ਨਹੀਂ ਆਏ, 11 ਨੂੰ ਉੱਥੇ ਕਿਉਂ ਆਉਣਗੇ ਤੇ ਕਾਹਦੇ ਲਈ? ਧਿਆਨ ਸਿੰਘ ਮੰਡ ਨੂੰ ਜਾ ਕੇ ਜਿਹੜਾ ਜੀ ਉਹ ਸਪਸ਼ਟੀਕਰਨ ਦੇਣਗੇ। ਕਿਸ ਚੀਜ਼ ਦਾ ਸਪਸ਼ਟੀਕਰਨ ਜਿਹੜਾ ਧਿਆਨ ਸਿੰਘ ਮੰਡ ਹੋਰਾਂ ਨੇ ਲੈਣਾ? ਬਰਗਾੜੀ ਮੋਰਚਾ ਤਾਂ ਚੁੱਕਣ ਦੇ ਵਿੱਚ ਮੁੱਖ ਧਿਰ ਤਾਂ ਉਹ ਨੇ। ਜਦੋਂ ਅੰਦਰ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ, ਗੱਲਬਾਤ ਜਿਹੜੀ ਕੀਤੀ, ਅੱਜ ਤੱਕ ਸੰਗਤ ਸਾਹਮਣੇ ਤਾਂ ਦੱਸੀ ਨਹੀਂ ਕਿ ਅੰਦਰ ਤੁਹਾਡੀ ਗੱਲਬਾਤ ਕੀ ਹੋਈ ਸੀ। ਤੇ ਹੁਣ ਜਿਹੜੇ ਲੋਕ ਨੇ, ਜਿਹੜਾ ਭਾਈਚਾਰਾ ਹੈ, ਸੰਗਤ ਹੈ, ਉਹ ਧਿਆਨ ਸਿੰਘ ਮੰਡ ਨੂੰ ਕਿਉਂ ਸਹਿਯੋਗ ਦੇਵੇ ਇਸ ਮਸਲੇ ਤੇ? ਜੀ ਜੀ ਜੀ, ਤਾਂ ਬਿਨਾਂ ਹੀ ਭੱਜ ਗਏ। ਅੱਗੇ ਸਵਾਲ ਕਰਦੇ, ਅਖੀਰਲਾ ਸਾਡਾ ਸਵਾਲ ਹੈ, ਤੁਸੀਂ ਕਾਲ ਕਰਨੀ ਹੈ ਤੇ ਨੰਬਰ ਹੈਗਾ 4082725200। ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਆਪ ਹੀ ਪਵਾ ਕੇ ਕਈ ਲੋਕ ਇੱਥੇ ਸਵਾਦ ਲੈ ਰਹੇ ਆ ਪੰਜਾਬ 'ਚ। ਬਿਲਕੁਲ ਜੀ, ਕੈਰੋਂ ਪਰਿਵਾਰ ਇਹਦੇ ਵਿੱਚੋਂ ਖਾਸ ਤੌਰ ਤੇ ਆ। ਪਹਿਲਾਂ ਸਿੱਧੂ ਸਾਹਿਬ ਨੇ ਇਹੀ ਕੁਝ ਕੀਤਾ ਕਿ ਜੀ ਦੇਖੋ ਮੇਰੇ ਜੋ ਕੁਝ ਮੈਂ ਕਰਨਾ ਚਾਹੁੰਦਾ, ਆਮ ਆਦਮੀ ਪਾਰਟੀ ਦੇ ਆਗੂ ਮੇਰੇ ਵਿਜ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਆ, ਤੁਹਾਨੂੰ ਯਾਦ ਹੋਣਾ ਜੀ। ਤੇ ਜਦੋਂ ਇਹ ਪਾ ਦਿੱਤਾ ਇਸ ਤਰ੍ਹਾਂ ਦਾ ਉਹਨਾਂ ਨੇ ਸਿੱਧੂ ਸਾਹਿਬ ਨੇ, ਤੇ ਉਦੋਂ ਹਿਲਜੁਲ ਤਕੜੀ ਸ਼ੁਰੂ ਹੋ ਗਈ ਸੀਗੀ ਕਾਂਗਰਸ ਹਾਈ ਕਮਾਂਡ ਦੇ ਵਿੱਚ। ਤੇ ਉਦੋਂ ਬਾਅਦ ਹੀ ਮੀਟਿੰਗਾਂ ਦਾ ਦੌਰ ਚੱਲਿਆ, ਕਿਤੇ ਸਿੱਧੂ ਸਾਹਿਬ ਉਧਰ ਨਾ ਚਲੇ ਜਾਂਦੇ। ਹੁਣ ਇਸ ਵੇਲੇ ਖੇਲਾ ਕਰ ਰਹੇ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ। ਪਿਛਲੇ ਦਿਨਾਂ ਤੋਂ ਉਹਨਾਂ ਨੇ ਇਹ ਖੇਲਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਪਵਾ ਕੇ ਇੱਕ ਦੋ ਜਿਹੜੇ ਵੈਬ ਚੈਨਲ ਨੇ ਉਹਨਾਂ ਦੇ ਉੱਤੇ ਕਰਾ ਕੇ ਕਿ ਕੈਰੋਂ ਪਰਿਵਾਰ ਛੱਡੇਗਾ ਅਕਾਲੀ ਦਲ ਦਾ ਸਾਥ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋ ਸਕਦੇ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੰਭਾਵੀ ਮੁੱਖ ਮੰਤਰੀ ਦੇ ਚਿਹਰੇ। ਇਹ ਵੀ ਜਿਹੜਾ ਦੀ ਉਹ ਚੱਲਦਾ ਰਿਹਾ। ਹੁਣ ਫੇਰ ਕੱਲ ਦਾ ਜਿਹੜਾ ਦੀ ਉਹ ਲੱਗੇ ਹੋਏ ਨੇ ਕਿ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਖਬਰ, ਕੈਰੋਂ ਪਰਿਵਾਰ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ। ਅੱਗੇ ਉਹ ਕੜਛੀ ਲਾਈ ਹੋਈ ਆ, ਕੜਛੀ ਭਾਵ ਕੇ ਕੁਐਸਚਨ ਮਾਰਕ, ਔਰ ਉਹਦੇ ਵਿੱਚੋਂ ਕੁਝ ਵੀ ਨਹੀਂ ਹੁੰਦਾ। ਜਦੋਂ ਤੁਸੀਂ ਕੜਛੀ ਲਾਤੀ ਤੇ ਗੱਲ ਖਤਮ ਹੋ ਜਾਂਦੀ ਆ। ਉਦੋਂ ਬਾਅਦ ਜਿਹੜੇ ਬੰਦੇ ਨੂੰ ਆਪਣਾ ਸਵਾਲ ਹੀ ਕਲੀਅਰ ਨਹੀਂਗਾ, ਉਹਨੇ ਗਾਂ ਜਿਹੜਾ ਦੀ ਉਹ ਕੀ ਉਹਦਾ ਜਵਾਬ ਦੇਣਾ। ਤੋਂ ਜਿਹੜਾ ਕੈਰੋਂ ਪਰਿਵਾਰ ਹੈ, ਉਹਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਵਾਬ ਨਹੀਂ ਦੇ ਰਹੇ। ਫੋਨ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਕਹਿੰਦੇ ਆ ਜਾਓ ਚੰਡੀਗੜ੍ਹ ਤੇ ਇੱਥੇ ਬਹਿ ਕੇ ਆਪਾਂ ਗੱਲਬਾਤ ਕਰ ਲਾਂਗੇ। ਇਹਦੇ ਚ ਕਿੰਨੀ ਸੱਚਾਈ ਹੈ? ਕਹਿੰਦੇ ਇਦਾਂ ਦੀਆਂ ਗੱਲਾਂ ਫੋਨ ਦੇ ਉੱਤੇ ਨਹੀਂ ਕਰਨੀਆਂ ਚਾਹੁੰਦਾ, ਮੈਂ ਬਹਿ ਕੇ ਗੱਲ ਜਿਹੜੀ ਦੀ ਉਹ ਕਰਾਂਗੇ। ਮੇਰੇ ਗਾਂ ਇੱਕ ਹੋਰ ਮਿੱਤਰ ਨੇ, ਸੀਨੀਅਰ ਪੱਤਰਕਾਰ ਨੇ, ਫੋਨ ਉਹਨਾਂ ਨੇ ਵੀ ਕੀਤਾ। ਕਹਿੰਦੇ ਤੁਸੀਂ ਮੈਨੂੰ ਦੱਸੋ ਮੇਰਾ ਇਹ ਫੈਸਲਾ ਠੀਕ ਆ? ਉਹ ਕਹਿੰਦੇ ਮੈਂ ਤੁਹਾਨੂੰ ਕਿਉਂ ਦੱਸਾਂ, ਮੈਂ ਕੋਈ ਤੁਹਾਡਾ ਐਡਵਾਈਜ਼ਰ ਥੋੜੀ ਹੈ ਕਿ ਮੈਂ ਤੁਹਾਨੂੰ ਦੱਸਾਂ ਇਹ ਠੀਕ ਆ ਫੈਸਲਾ ਜਾਂ ਗਲਤ ਹੈ। ਤੁਸੀਂ ਦੱਸੋ ਤੁਸੀਂ ਜਾ ਰਹੇ ਹੋ ਜਾਂ ਨਹੀਂ। ਕਹਿੰਦੇ ਇਦਾਂ ਦੀਆਂ ਗੱਲਾਂ ਫੋਨ ਦੇ ਉੱਤੇ ਨਹੀਂ ਕਰੀਦੀਆਂ, ਮੈਂ ਚੰਡੀਗੜ੍ਹ ਆਉਣਾ, ਆਪਾਂ ਉੱਥੇ ਬਹਿ ਕੇ ਜਿਹੜੀ ਦੀ ਉਹ ਗੱਲ ਕਰਾਂਗੇ। ਜਿੱਥੋਂ ਅੰਦਾਜ਼ਾ ਸਿੱਧਮ ਸਿੱਧਾ ਲੱਗਦਾ ਕਿ ਅਜਿਹੀਆਂ ਪੋਸਟਾਂ ਪਵਾ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਦੇ ਵਿੱਚ ਆਪਣਾ ਵੇਟ ਵਧਾ ਰਹੇ ਆ। ਅਕਾਲੀ ਦਲ ਦੇ ਵਿੱਚ ਉਹ 2 ਟਿਕਟਾਂ ਭਾਲਦੇ ਆ। ਜਿੰਨੀ ਦੇਰ ਤੱਕ ਪ੍ਰਕਾਸ਼ ਸਿੰਘ ਬਾਦਲ ਹੋਰੀ ਸਰਗਰਮ ਰਹੇ ਆ ਸਿਆਸਤ 'ਚ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਵੀ ਸਰਗਰਮ ਇਸ ਕਰਕੇ ਰਹੇ ਵੀ ਜਵਾਈ ਭਾਈ ਨੇ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਤਾਂ ਬਹੁਤਾ ਜਿਹੜਾ ਨਹੀਂ ਹੋ ਰਿਹਾ ਨਹੀਂ ਜਿਹੜੇ ਰਾਜਨੀਤੀ ਦੇ ਉੱਤੇ। ਹੁਣ ਕਹਾਣੀ ਜਿਹੜੀ ਆ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥ ਦੇ ਵਿੱਚ ਆ। ਅਸਲ ਤੇ ਮਾਝੇ ਵਾਲੀ ਕਹਾਣੀ ਉਹਨਾਂ ਦੇ ਹੱਥੋਂ ਵੀ ਨਿਕਲੀ ਹੋਈ ਆ। ਤੇ ਉੱਥੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਜਿਹੜਾ ਦੀ ਉਹ ਬੋਲਬਾਲਾ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਜਿਹੜੀ ਤੂੰ ਮੈਂ ਵਿਵਾਦ ਸ਼ੁਰੂ ਹੋਇਆ ਸੀਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ, ਸ਼ਾਇਦ ਇਹ ਪੋਸਟਾਂ ਕਿਤੇ ਨਾ ਕਿਤੇ ਉਸ ਮਾਮਲੇ ਦੇ ਉੱਤੇ
ਅਕਾਲੀ ਦਲ ਬਾਦਲ ਦੇ ਉੱਤੇ ਜਾਂ ਆਪਣੇ ਸਹੁਰਾ ਪਰਿਵਾਰ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ ਪਾਈਆਂ ਪੁਆਈਆਂ ਜਾ ਰਹੀਆਂ ਨੇ। ਅਸਲੀਅਤ ਕੀ ਆ ਅਗਲੇ ਕੁਝ ਦਿਨਾਂ 'ਚ ਸਾਹਮਣੇ ਆ ਜਾਊਗੀ। ਬਿਲਕੁਲ ਜੀ ਬਿਲਕੁਲ, ਇਹ ਤਾਂ ਅੰਦਰਲੀਆਂ ਗੱਲਾਂ ਅੰਦਰ ਬੈਠ ਕੇ ਕਰਨ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਆਵਾਂਗੇ ਇੱਕ ਬ੍ਰੇਕ ਤੋਂ ਬਾਅਦ। ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਸਵਾਲ ਕਰ ਸਕੋਗੇ 4082725200। ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲਖਵਿੰਦਰ ਵਡਾਲੀ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਹਾਂਜੀ, ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਪਿੱਛੇ ਜੇ ਇੱਕ ਅੰਨਾ ਹਜ਼ਾਰੇ ਸਾਹਿਬ ਆਏ ਸੀਗੇ ਜਿਨ੍ਹਾਂ ਨੇ ਲੋਕਪਾਲ ਬਿੱਲ ਲਈ ਮੋਰਚਾ ਲਾਇਆ ਸੀ, ਤੇ ਕੀ ਉਹ ਲੋਕਪਾਲ ਬਿੱਲ ਲਾਗੂ ਹੋ ਗਿਆ ਜੀ? ਜੇ ਹੋ ਗਿਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਕਿਸਾਨਾਂ ਦਾ ਮਸਲਾ ਵੀ ਹੱਲ ਕਰਾ ਦੇਣ ਤਾਂ ਬਹੁਤ ਮਿਹਰਬਾਨੀ। ਇਹਦੇ ਬਾਰੇ ਦੱਸਿਓ ਜੀ ਮਾੜਾ ਜਿਹਾ, ਭੈਣ ਜੀ ਸੁਣ ਲੈਂਦੇ। ਮਹਾਰਾਸ਼ਟਰ ਤੋਂ ਨੇ ਜੀ ਉਹ, ਔਰ ਰਾਲੇਗਾਂਵ ਸਿੱਧੀ ਉੱਥੇ ਉਹਨਾਂ ਦਾ ਘਰ ਹੈ। ਤੋ ਅੰਨਾ ਲਫ਼ਜ਼ ਜਿਹੜਾ ਉਹ ਇਹ ਮਹਾਰਾਸ਼ਟਰੀ ਲਫ਼ਜ਼ ਹੈ ਜੀ, ਵੱਡਾ ਭਰਾ। ਤੋ ਵੈਸੇ ਜੇ ਅੰਨਾ ਪੰਜਾਬੀ 'ਚ ਲਿਖਣਾ ਹੋਵੇ ਪੈਰ 'ਚ ਹਾਹਾ ਪੈ ਜੇ ਤੋ ਅੰਨਾ ਬਣ ਜਾਂਦਾ। ਤੋ ਹੁਣ ਪਤਾ ਨਹੀਂ ਇਸ ਮਸਲੇ ਦੇ ਉੱਤੇ ਉਹ ਪੈਰ 'ਚ ਹਾਹੇ ਵਾਲੇ ਕਿਉਂ ਬਣ ਗਏ, ਬਜ਼ੁਰਗੀ ਆ ਕੀ ਗੱਲ ਹੈ। ਇੱਕ ਵਾਰੀ ਉਹਨਾਂ ਨੇ ਅਨਾਊਂਸ ਵੀ ਕੀਤਾ ਕਿ ਉਹ ਭੁੱਖ ਹੜਤਾਲ ਰੱਖਣਗੇ, ਉਹ ਦਿੱਲੀ ਜਾਣਗੇ, ਕਿਸਾਨਾਂ ਦੇ ਹੱਕ ਦੇ ਵਿੱਚ ਆਉਣਗੇ। ਮੁੜ ਕੇ ਆਪਣੇ ਬਿਆਨ ਤੋਂ ਆਪ ਹੀ ਮੁੱਕਰ ਗਏ। ਇਹ ਵੀ ਨਹੀਂ ਦੱਸਿਆ ਵੀ ਮੁੱਕਰਨ ਦਾ ਕਾਰਨ ਕੀ ਸੀਗਾ। ਕੋਈ ਭਾਰਤੀ ਜਨਤਾ ਪਾਰਟੀ ਦਾ ਆਗੂ ਉਹਨਾਂ ਕੋਲੇ ਜਾ ਆਇਆ ਜਾਂ ਕੀ ਹੋ ਗਿਆ, ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ। ਉਂਝ ਵੈਸੇ ਜਿਹੜਾ ਉਹਨਾਂ ਨੇ ਇੰਡੀਆ ਅਗੇਂਸਟ ਕਰਪਸ਼ਨ ਦੇ ਮਾਮਲੇ ਦੇ ਉੱਤੇ ਜਿਹੜੀ ਭੁੱਖ ਹੜਤਾਲ ਰੱਖੀ ਸੀ, ਉਹਦਾ ਹੁਣ ਤਾਂ ਬਹੁਤ ਖੁਲਾਸਾ ਹੋ ਚੁੱਕਿਆ ਹੈ ਨਾ ਕਿ ਉਹਦੇ ਪਿੱਛੇ ਕੌਣ ਲੋਕ ਸੀ, ਕਿਹਨੇ ਉਹਨੂੰ ਜਿਹੜਾ ਉਹ ਸਪਾਂਸਰ ਕੀਤਾ, ਤੇ ਉਹਦੇ ਵਿੱਚੋਂ ਸਰਕਾਰ ਫਿਰ ਕਿਵੇਂ ਜਿਹੜੀ ਜੀ ਉਹ ਨਿਕਲੀ। ਸਤਵਿੰਦਰ ਸਿੰਘ ਜੀ। ਸਤਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰੇ ਦੋ ਸਵਾਲ ਨੇ। ਇੱਕ ਤੇ ਆ ਜਿਹੜਾ 4 ਸਾਲ ਬਾਅਦ ਇਹਨਾਂ ਨੂੰ ਯਾਦ ਆਈ, ਮੈਂ ਖਰੜੇ ਦੀ ਵੀ ਵੀਡੀਓ ਸੁਣੀ ਸੀ ਤੇ ਬੀਬੀ ਜਗੀਰ ਸਿੰਘ ਦੇ ਬਿਆਨ ਸੁਣੇ ਸੀਗੇ, ਤੇ ਗੁਰੂ ਸਾਹਿਬ ਦੀ ਬੇਅਦਬੀ। ਤੇ ਗੁਰੂ ਤੋਂ ਇਹ ਲੋਕ ਡਰਦੇ ਕਿਉਂ ਨਹੀਂ? 4 ਸਾਲ ਹੋ ਗਏ ਇਹਨਾਂ ਨੂੰ, 5 ਸਾਲ। ਉਹ ਰੁਪਿੰਦਰ ਦਾ ਨਾਂ ਲਾਈ ਜਾਂਦੇ, ਜਦ ਕਿ ਉਹਨੂੰ ਮੈਂ ਚੰਗੀ ਤਰ੍ਹਾਂ ਉਹਦਾ ਵੈਸੇ ਅਸੀਂ ਜਾਣਦੇ ਵੀ ਹਾਂ, ਪਰ ਇਹ ਕਿਉਂ ਇੰਨਾ ਝੂਠ ਬੋਲੀ ਜਾਂਦੇ? ਇਹਨਾਂ ਨੂੰ ਗੁਰੂ ਤੋਂ ਮਾਸਾ ਡਰ ਭੈ ਨਹੀਂ ਹੈਗਾ, ਜਾਂ ਲੋਕਾਂ ਤੋਂ ਇਹਨਾਂ ਨੂੰ ਹੈ ਨਹੀਂ, ਜਾਂ ਇਹ ਮੁੱਦਾ ਲੱਭ ਕੇ ਦੇ ਰਹੇ ਨੇ ਕਾਲੀਆਂ ਨੂੰ, ਜਾਂ ਜਿਹੜੀ ਕਾਲੀਆਂ ਦੀ ਮਾੜੀ ਮੋਟੀ ਸਾਖ ਆ ਉਹ ਬਿਲਕੁਲ ਹੀ ਹੁਣ ਜ਼ੀਰੋ ਹੋ ਜਾਊਗੀ। ਦੂਜਾ ਸਵਾਲ ਮੇਰਾ ਇਹ ਜਿਹੜਾ ਪਰਸਨਲ ਮਸਲਾ, ਵੈਸੇ ਤਾਂ ਉਹਨਾਂ ਦਾ ਕਵਰ ਵਿਜੇ ਪ੍ਰਤਾਪ ਦਾ, ਮੈਂ ਉਹਨਾਂ ਨੂੰ ਬੜੇ ਚਿਰ ਤੋਂ ਵੇਖਦਾ, ਉਹ ਵਧੀਆ ਅਫਸਰ ਨੇ। ਜੇ ਉਹਨਾਂ ਦੀ ਜਿਹੜੀ ਬਣਾਇਆ ਸਾਰਾ ਕੁਝ, ਉਹਨਾਂ ਨੇ ਸਿੱਟ ਬਣਾਈ ਸੀ, ਜੋ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹ ਚਲੋ ਉਹਨਾਂ ਨੇ ਖਾਰਜ ਕਰ ਦਿੱਤੀ ਹੈ ਨਾ। ਉਹਨਾਂ ਦਾ ਪਰਸਨਲ ਜਿਹੜਾ ਉਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਜਾਣਾ, ਕਿ ਅੱਜ ਖਾਰਜ ਤੇ ਉਹਨਾਂ ਹਾਈ ਕੋਰਟ ਨੇ ਕਰ ਦਿੱਤੀ, ਕਿ ਅੱਜ ਜਿਹੜੇ ਦੂਜੀਆਂ ਪਾਰਟੀਆਂ ਨੇ ਉਹ ਕਿਤੇ ਇਹ ਤਾਂ ਨਹੀਂ ਸਵਾਲ ਚੁੱਕਣ ਲੱਗ ਪਈਆਂ, ਜਾਂ ਉਹ ਇਹ ਨਾ ਬੋਲਣਗੀਆਂ ਵੇਖੋ ਜੀ ਇਹ ਤੇ ਆਮ ਆਦਮੀ ਪਾਰਟੀ ਦਾ ਬੰਦਾ ਸੀਗਾ, ਇਹਨੇ ਨਿਰਪੱਖ ਜਾਂਚ ਨਹੀਂ ਕੀਤੀ ਜਾਂ ਇਹਨੇ ਇੱਦਾਂ ਨਹੀਂ ਕੀਤਾ। ਉਹਦੇ ਬਾਰੇ ਤਾਂ ਤੁਹਾਡਾ ਕੀ ਕਹਿਣਾ ਜੀ? ਥੈਂਕ ਯੂ ਭੈਣ ਜੀ। ਥੈਂਕ ਯੂ। ਦੇਖੋ, ਜਿਹੜਾ ਬੇਅਦਬੀ ਵਾਲਾ ਮਾਮਲਾ ਹੈ, ਇਹਦੇ ਤੇ ਅਕਾਲੀ ਆਗੂ ਹੀ ਬਿਆਨ ਦਿੰਦੇ ਸੀ ਵੀ ਜਿਹੜਾ ਇਹਦੇ ਤੇ ਜਿਹਨੇ ਕੀਤੀ ਕਰਵਾਈ, ਜਿਹੜਾ ਇਹ ਤੇ ਸਿਆਸਤ ਕਰੇ ਉਹਨਾਂ ਦਾ ਕੱਖ ਨਾ ਰਹੇ। ਹੁਣ ਸਿਆਸਤ ਤਾਂ ਜਿਹੜੀ ਆ ਉਹ 100% ਹੋ ਰਹੀ ਹੈ। ਕੱਖ ਰਹੂਗਾ ਜਾਂ ਨਹੀਂ ਰਹੂਗਾ ਇਹ ਤਾਂ ਸਮਾਂ ਜਿਹੜਾ ਜੀ ਉਹ ਦੱਸੂਗਾ। ਕਈ ਚੀਜ਼ਾਂ ਏਦਾਂ ਹੁੰਦੀਆਂ ਤੁਹਾਡੇ ਮੂੰਹ ਤੋਂ ਨਿਕਲ ਜਾਂਦੀਆਂ ਨੇ, ਫਿਰ ਉਹ ਭੁਗਤਣੀਆਂ ਬੜੀਆਂ ਔਖੀਆਂ ਨੇ। ਅੱਜ ਕੋਈ ਮਹਿਸੂਸ ਕਰੇ ਜਾਂ ਨਾ ਕਰੇ, ਇੱਕ ਗੱਲ ਆਪਾਂ ਪਿਛਲੇ ਸਾਲਾਂ ਤੋਂ ਇਹ ਕਹਿੰਦੇ ਰਹੇ ਹਾਂ ਨਾ ਕਿ ਗੁਟਕਾ ਚੁੱਕ ਕੇ ਸਹੁੰ ਜਿਹੜੀ ਹੈ ਉਹ ਖਾਧੀ ਹੈ। ਦੇਖੋ, ਇਹਨੂੰ ਮਹਿਸੂਸ ਕਰਨ ਦੀ ਗੱਲ ਹੈ। ਮੈਂ ਫੇਰ ਕਹੂੰਗਾ ਕਿ ਇਹਨੂੰ ਵਾਦ-ਵਿਵਾਦ ਦਾ ਪਾਰਟ ਨਾ ਬਣਾਉਣਾ। ਜੇ ਉਹ ਸਹੁੰ ਖਾਧੀ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਿਆਸਤ ਚੋਂ ਰੁਖਸਤੀ ਕਿਹੜੇ ਹਿਸਾਬ ਦੇ ਨਾਲ ਹੋ ਰਹੀ ਹੈ, ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ? ਇਹ ਬੜੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ, ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਲਾਂਭੇ ਜਿਹੜਾ ਦੀ ਉਹ ਕਰਦੇ ਨੇ ਵੀ ਕੀ ਹੋ ਗਿਆ, ਫਲਾਣੇ ਨੂੰ ਕੀ ਹੋ ਗਿਆ। ਇਹ ਬਹੁਤ ਇਹਨਾਂ ਦੇ ਮਾਇਨੇ ਨੇ। ਇਹ ਇੱਥੇ ਤੁਹਾਡੇ ਸਾਹਮਣੇ ਜਿਹੜਾ ਦੀ ਹੋਣਾ, ਅੱਜ ਅਕਾਲੀ ਦਲ ਕਿੱਥੇ ਆ? ਕੋਈ ਜਿਹੜਾ ਮਰਜ਼ੀ ਜਿਹੜਾ ਕਹਿਣ ਨੂੰ ਕਹੀ ਜਾਏ, ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸਦਾ, ਅਕਾਲੀ ਦਲ ਕਿਤੇ ਨਹੀਂ ਹੈਗਾ
ਜਿਹੜੀ ਸਿਆਸਤ ਦੇ ਵਿੱਚ 15-20 ਸੀਟਾਂ ਦੇ ਉੱਤੇ ਮਸੀਂ ਲੈ ਦੇ ਕੇ ਇੱਥੇ ਖੜਾ ਉਹ ਇਸ ਵੇਲੇ ਮੌਜੂਦਾ ਦੌਰ ਦੇ ਵਿੱਚ ਜੋ ਕੁਝ ਦੁਬਾਰਾ ਕਰਾਇਆ ਜਾ ਰਿਹਾ। ਖੱਟੜਾ ਸਾਹਿਬ ਜਦੋਂ ਕਰਦੇ ਸੀਗੇ, ਹੋ ਸਕਦਾ ਸੁਣਨ ਵਾਲਿਆਂ ਨੂੰ ਭੁੱਲ ਨਾ ਗਿਆ ਹੋਵੇ, ਭੈਣ ਜੀ ਉਹਨਾਂ ਨੂੰ ਯਾਦ ਹੋਊਗਾ, ਮੈਂ ਬੜੀ ਵਾਰੀ ਇਹ ਗੱਲ ਜਿਹੜੀ ਕਰਦਾ ਰਿਹਾ ਕਿ ਇਹ ਅਗਵਾਈ ਉਹਦੇ ਹੱਥ ਦਿੱਤੀ ਹੋਈ ਆ ਜਿਨ੍ਹਾਂ ਦਾ ਮੁੰਡਾ ਅਕਾਲੀ ਦਲ ਬਾਦਲ ਦਾ ਜਨਰਲ ਸਕੱਤਰ ਹੈ। ਅੱਜ ਵੀ ਉਹਨਾਂ ਦੇ ਵਾਸਤੇ ਉਹ ਪਟਿਆਲਾ 2 ਤੋਂ ਟਿਕਟ ਭਾਲਦੇ ਆ। ਟਿਕਟ ਭਾਲਣ ਦੇ ਚੱਕਰ ਦੇ ਵਿੱਚ ਜਾ ਕੇ ਹੁਣ ਉੱਥੇ ਜੋ ਅੰਮ੍ਰਿਤਸਰ ਦੇ ਵਿੱਚ ਬੋਲ ਕੇ ਆਏ ਆ, ਰੁਪਿੰਦਰ ਦੇ ਬਾਰੇ ਦੇ ਵਿੱਚ ਬੋਲ ਕੇ ਆਏ, ਮੈਂ ਰੁਪਿੰਦਰ ਨਾਲ ਗੱਲ ਵੀ ਜਿਹੜੀ ਉਹ ਕੀਤੀ ਸੀਗੀ। ਫਿਰ ਤੁਸੀਂ ਇੰਨੇ ਸਾਲ ਉਹਨੂੰ ਛੱਡਿਆ ਕਿਉਂ ਰਿਹਾ? ਹੁਣ ਤੁਸੀਂ ਕਿਉਂ ਸਵਾਲ ਜਿਹੜਾ ਜੀ ਉਹ ਉਠਾ ਰਹੇ ਹੋ? ਉਹ ਤਾਂ ਓਪਨ ਚੈਲੰਜ ਕਰਦਾ ਵੀ ਕਰਾ ਲਓ ਮੇਰਾ ਜਿਹੜਾ ਟੈਸਟ ਤੁਸੀਂ ਕਰਾਉਣਾ, ਉਹ ਮੈਂ ਟੈਸਟ ਕਰਵਾਉਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਇਹ ਕਹਿੰਦੇ ਨੇਫੇ 'ਚ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਆ ਉਹ ਲੈ ਗਿਆ ਸੀਗਾ, ਨੇਫੇ 'ਚ ਨਹੀਂ ਪਾ ਕੇ ਲਗਾਏ ਸੀਗੇ ਇਹ ਲੋਕ। ਇਹਨਾਂ ਲੋਕਾਂ ਨੇ ਰਿਸਪੈਕਟਡ ਤਰੀਕੇ ਦੇ ਨਾਲ ਉਹ ਅੰਗ ਚੁੱਕੇ ਸੀ ਕਿ ਉਹ ਰੂੜੀਆਂ ਦੇ ਉੱਤੇ ਰੋਲਣ ਲਈ ਛੱਡ ਦਿੱਤੇ ਜਾਂਦੇ, ਕਿ ਉਹ ਨਾਲੀਆਂ ਦੇ ਵਿੱਚ ਪਏ ਰਹਿਣ ਦਿੱਤੇ ਜਾਂਦੇ, ਜਾਂ ਇਹਨਾਂ ਲੋਕਾਂ ਨੇ ਗੁਰਸਿੱਖਾਂ ਨੇ ਜਿਹੜਾ ਜੀ ਉਹ ਚੁੱਕੇ, ਗੁਰੂ ਨਾਨਕ ਨਾਮ ਲੈਵਾ ਜਿਹੜੇ ਲੋਕ ਨੇ ਉਹਨਾਂ ਨੇ ਚੁੱਕੇ, ਤੇ ਉਹਨਾਂ ਨੇ ਗੁਨਾਹ ਕਿਹੜਾ ਜੀ ਉਹ ਕਰ ਦਿੱਤਾ? ਉਹ ਤਾਂ ਮੁੱਕਰਦੇ ਹੀ ਨਹੀਂ ਇਸ ਗੱਲ ਤੋਂ ਕਿ ਉਹਨਾਂ ਨੇ ਚੁੱਕੇ ਨਹੀਂ, ਉਹਨਾਂ ਨੇ ਅੰਗ ਚੁੱਕੇ ਸੀ। ਸਵਾਲ ਇਹ ਆ, ਇਹ ਦੱਸਿਆ ਜਿਹੜਾ ਇਹ ਦੱਸਣ ਦੇ ਵਾਸਤੇ ਕੋਈ ਤਿਆਰ ਨਹੀਂਗਾ। ਜਗੀਰ ਕੌਰ ਹੋਰੀ ਵੀ ਦੱਸਣ ਦੇ ਵਾਸਤੇ ਤਿਆਰ ਨਹੀਂ ਵੀ 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਕਿਉਂ ਦਿੱਤੇ ਗਏ? ਉਹ ਤਾਂ ਸੰਗਤ ਦਾ ਪੈਸਾ। ਜਥੇਦਾਰ ਹਰਪ੍ਰੀਤ ਸਿੰਘ PhD ਉਹ ਇਹ ਦੱਸਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗਏ ਕਿ ਜਿਹੜਾ ਇੱਕ ਆਈ ਸੀਗੀ ਕੋਠੀ ਦੇ ਵਿੱਚ ਬਹਿ ਕੇ ਜਿਹੜਾ ਦਿੱਤਾ ਗਿਆ ਸੀਗਾ ਕਿ ਆ ਲੋ ਫੜੋ ਸਲਿੱਪ ਤੇ ਜਾ ਕੇ ਮਾਫ ਕਰ ਦਿਓ, ਮਾਫ ਕਿਉਂ ਕੀਤਾ ਗਿਆ? ਮੁੜ ਕੇ ਉਹ ਹੁਕਮਨਾਮਾ ਜਿਹੜਾ ਉਹ ਵਾਪਸ ਕਿਉਂ ਲਿਆ ਗਿਆ? ਇਹਦੀ ਤਾਂ ਕੋਈ ਗੱਲ ਨਹੀਂ ਹੁੰਦੀ, ਇਹਦੀ ਵੀ ਗੱਲ ਕੋਈ ਨਹੀਂ ਹੁੰਦੀ। ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਗਈ ਸੀ, ਜਿਹੜਾ ਇਸ਼ਤਿਹਾਰ ਲਾਇਆ ਗਿਆ ਸੀ, ਉਸ ਗੁਰਦੁਆਰੇ ਦੇ ਸਾਹਮਣੇ ਇੱਕ ਦੁਕਾਨ ਸੀ ਡੇਰਾ ਪ੍ਰੇਮੀ ਦੀ। ਉਹਦਾ ਕਤਲ ਕਿਹਨੇ ਕੀਤਾ? ਅੱਜ ਤੱਕ ਉਹ ਕਤਲ ਜਦੋਂ ਅਣਸੁਲਝਿਆ, ਇਹੀ ਨਹੀਂ ਪਤਾ ਕਤਲ ਕਿਹਨੇ ਕੀਤਾ। ਤੇ ਉਹਦੀ 8 ਪੜ੍ਹੀ ਘਰ ਵਾਲੀ ਨੂੰ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਨੌਕਰੀ ਕਿਹਨੇ ਜਿਹੜੀ ਜੀ ਉਹ ਦਿੱਤੀ? ਕਿਹੜੀ ਸਰਕਾਰ ਨੇ ਇਹ ਨੌਕਰੀ ਦਿੱਤੀ? ਹੋਰ ਇਹ ਤੋਂ ਉੱਪਰ ਜਗੀਰ ਕੌਰ ਹੁਰੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ। ਉਹ ਇਹ ਦੱਸ ਸਕਦੇ ਆ ਕਿ ਜਿਹੜਾ ਪੋਸ਼ਾਕ ਵਾਲਾ ਮਾਮਲਾ ਸੀ, ਜਿਹੜਾ ਉਹਨੇ ਜਾਮੇ ਇਨਸਾ ਪਿਆਇਆ ਸੀਗਾ, ਜਲੰਧਰ ਤੋਂ ਛਪਦੀ ਅਜੀਤ ਅਖਬਾਰ ਨੇ ਉਹਦਾ ਮੁੱਖ ਪੰਨੇ ਦੇ ਉੱਤੇ ਇਸ਼ਤਿਹਾਰ ਲਾਇਆ ਸੀਗਾ, ਉਹ ਮਾਮਲਾ ਕਿਹਨੇ ਵਾਪਸ ਲਿਆ? ਕਿਹੜੀ ਸਰਕਾਰ ਨੇ ਵਾਪਸ ਲਿਆ? ਅਕਾਲੀ ਭਾਜਪਾ ਨੇ ਲਿਆ ਸੀ। ਕਿਉਂ ਲਿਆ? ਇਹਦੀ ਤਾਂ ਕੋਈ ਗੱਲ ਜਿਹੜੀ ਦੀ ਉਹ ਨਹੀਂ ਦੱਸ ਰਿਹਾ। ਦੂਜਾ ਜਿਹੜਾ ਸਵਾਲ ਤੁਸੀਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਕੀਤਾ, ਦੇਖੋ ਇਹਦੇ ਉੱਤੇ ਬਿਲਕੁਲ ਤੁਹਾਡੇ ਵਾਂਗੂ ਰਾਏ ਜਿਹੜੀ ਆ ਉਹ ਕਈਆਂ ਦੀ ਵੱਖੋ ਵੱਖਰੀ ਆ। ਮੇਰੀ ਚਾਚੇ ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀ, ਕਿਉਂਕਿ ਉਹ 골ਡ ਮੈਡਲਿਸਟ ਨੇ LLB ਦੇ ਵਿੱਚ, ਵੀ ਮੈਂ ਵਕੀਲ ਜਿਹੜੇ ਆ ਦੁਬਾਰਾ ਉਹਨਾਂ ਨੇ ਵਕਾਲਤ ਦਾ ਲਾਇਸੈਂਸ ਹਾਸਲ ਕਰ ਲਿਆ ਸੀ, ਵੀ ਮੈਂ ਇਹ ਕੇਸ ਆਪ ਲੜੂੰਗਾ। ਜੇ ਉਹ ਇਸ ਪਾਸੇ ਨੂੰ ਤੁਰਦੇ ਤੇ ਉਹ ਜ਼ਿਆਦਾ ਬਿਹਤਰ ਹੁੰਦਾ ਮੇਰੀ ਚਾਚੇ। ਬਲਕਿ ਪਰ ਇਹਦੇ 'ਚ ਆ ਕਿ ਇਹ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਵੀ ਹੋ ਸਕਦਾ। ਉਹ ਕੀ ਸੋਚਦੇ ਆ ਉਹਨਾਂ ਦੇ ਉੱਤੇ ਅਸੀਂ ਫੈਸਲਾ ਨਹੀਂ ਥੋਪ ਸਕਦੇ, ਕਿਉਂਕਿ ਕੋਈ ਸਾਡੇ ਉੱਤੇ ਥੋਪੇ ਤੇ ਸਾਨੂੰ ਉਹ ਜਿਹੜਾ ਚੰਗਾ ਨਹੀਂ ਲੱਗੂਗਾ। ਇਸ ਕਰਕੇ ਜੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਫੈਸਲਾ ਲਿਆ, ਹੋ ਸਕਦਾ ਉਹਨਾਂ ਨੇ ਠੀਕ ਕਰਨ ਦੇ ਵਾਸਤੇ ਜਿਹੜਾ ਜੀ ਉਹ ਲਿਆ ਹੋਵੇ। ਸਿਆਸਤ ਦੇ ਸਾਂਚੇ 'ਚ ਕਿੰਨਾ ਕੁ ਫਿੱਟ ਹੁੰਦੇ ਆ ਇਹ ਆਉਂਦਾ ਸਮਾਂ ਜਿਹੜਾ ਜੀ ਉਹ ਦੱਸੂਗਾ। ਜੇ ਉਹ ਵਕਾਲਤ ਦਾ ਲਾਇਸੈਂਸ ਲੈ ਕੇ ਇਸ ਮਾਮਲੇ ਨੂੰ ਚੈਲੰਜ ਕਰ ਲੈਂਦੇ, ਡਬਲ ਬੈਂਚ ਸਾਹਮਣੇ ਲੈ ਜਾਂਦੇ ਜਾਂ ਸੁਪਰੀਮ ਕੋਰਟ ਦੇ ਵਿੱਚ ਲੈ ਜਾਂਦੇ, ਤੇ ਮੇਰੀ ਚਾਚੇ ਉਹ ਜ਼ਿਆਦਾ ਬਿਹਤਰ ਹੁੰਦਾ ਜੀ। ਮਨਜਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਨਵਜੋਤ ਸਿੱਧੂ ਦੀ ਵਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ ਹੋਣ ਡਿਆ ਸੀ ਹਫ਼ਤਾ 10 ਦਿਨ ਪੁਰਾਣੀ ਆ। ਸੋ ਉੱਥੇ ਮੈਨੂੰ ਇਹ ਆ, ਪੱਤਰਕਾਰ ਬਹੁਤ ਨਹੀਂ ਤਾਂ ਤੁਸੀਂ ਬਹੁਤ ਵਧੀਆ ਕੁਐਸਚਨਿੰਗ ਕਰਦੇ, ਜਾਂ ਕੋਈ ਇਹਨਾਂ ਨੂੰ ਕੁਐਸਚਨ ਨਹੀਂ ਕਰਨੀ ਆਉਂਦੀ, ਜਾਂ ਕੋਈ ਜਿੱਦਾਂ ਉਹ ਕਹਿ ਰਿਹਾ ਕਿ ਅਸੀਂ ਮਾਈਨਿੰਗ ਤੇ ਗਏ, ਸਾਰੇ ਨੱਚ ਗਏ, ਇਹ ਅੱਗੇ ਹੱਸੀ ਜਾਂਦੇ ਆ। ਕੋਈ ਇਹਨਾਂ ਨੂੰ ਕਾਊਂਟਰ ਕੁਐਸਚਨ ਨਹੀਂ ਕਰਨਾ ਆਉਂਦਾ। ਜਿੱਦਾਂ ਹੁਣ ਕਾਂਗਰਸ ਦੇ ਵਿੱਚ ਖੁਦ ਹੀ ਉਹਨਾਂ ਦੀ ਪਾਰਟੀ ਕਰ ਰਹੀ ਹੈ ਕਿ ਬੇਅਦਬੀ ਦਾ ਇਨਸਾਫ ਲਿਆ ਜਾਵੇ, ਇਹ ਕਿਉਂ ਨਹੀਂ ਨਾਲ ਪ੍ਰੈਸ਼ਰ ਪਾ ਰਹੇ? ਕਿ ਇੱਦਾਂ ਦੀ ਕੁਐਸਚਨਿੰਗ ਕਿਉਂ ਨਹੀਂ ਕੀਤੀ ਜਾਂਦੀ? ਇਹਨਾਂ ਨੂੰ ਹੱਸ ਕੇ ਵਾਪਸ ਮੁੜ ਕੇ ਚਲ ਜਾਂਦੇ ਨੇ, ਉੱਥੋਂ ਕੁਐਸਚਨ ਪੁੱਛਣਗੇ। ਬਸ ਇਹ ਪੁੱਛਣਾ ਜੀ। ਥੈਂਕ ਯੂ। ਇਸ ਤਰ੍ਹਾਂ ਹੈ ਭਾਈ ਸਾਹਿਬ, ਜੇ ਇੱਥੇ ਹੁਣ ਨਵਜੋਤ ਸਿੰਘ ਸਿੱਧੂ ਹੁਰੀ ਪਟਿਆਲੇ ਰਹਿੰਦੇ ਆ, ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਸੱਦੀਆਂ ਤਾਂ ਉਹ 94 ਪੱਤਰਕਾਰਾਂ ਨੂੰ ਸੱਦੇ ਆ। ਚੰਡੀਗੜ੍ਹ ਤੋਂ ਕੁਝ ਪੱਤਰਕਾਰਾਂ ਨੂੰ ਜਿਹੜਾ ਉਹ ਸੱਦਾ ਦੇ ਦਿੱਤਾ ਜਾਂਦਾ, ਜਾਂ ਜਿੱਥੇ ਪਤਾ ਵੀ ਕਾਊਂਟਰ ਕੁਐਸਚਨ ਜਿਹੜਾ ਬਿਲਕੁਲ ਰਾਈਟ ਵਰਡ ਹੈ ਇਹ, ਜਿਹੜਾ ਜਰਨਲਿਜ਼ਮ ਦੇ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ। ਮੈਂ ਉਹ ਜਿਹੜਾ ਸਵਾਲ ਦਾ ਜਵਾਬ ਦੇ ਰਿਹਾ ਸੀ ਕਿ ਜਿਹੜੇ
ਜਦੋਂ ਕੋਈ ਅਸੀਂ ਭੇਜੀਏ ਇੰਟਰਵਿਊ ਦੇ ਵਾਸਤੇ ਤੇ ਅੱਗੋਂ ਇੱਕ ਸਮਾਈਲੀ ਜਿਹੜੀ ਨਾ ਜੀ ਉਹ ਭੇਜ ਦਿੱਤੀ ਜਾਂਦੀ ਹੈ। ਹੁਣ ਇਹ ਨਹੀਂ ਪਤਾ ਲੱਗਦਾ ਵੀ ਉਹ ਸਮਾਈਲੀ ਇਸ ਗੱਲ ਦੇ ਵਾਸਤੇ ਆ ਵੀ ਅਸੀਂ ਬੜੇ ਖੁਸ਼ ਆ ਤੁਸੀਂ ਅਪਰੋਚ ਕੀਤੀ ਆ, ਜਾਂ ਜਿਹੜੀ ਉਹ ਸਮਾਈਲੀ ਇਹ ਕਹਿੰਦੀ ਆ ਵੀ ਕਿਉਂ ਮਜ਼ਾਕ ਕਰਦੇ ਹੋ, ਤੁਹਾਨੂੰ ਇੰਟਰਵਿਊ ਥੋੜੀ ਜਿਹੜੀ ਉਹ ਦੇਣੀ ਆ। ਜਦੋਂ ਕਾਊਂਟਰ ਸਵਾਲ ਹੀ ਨਹੀਂ ਹੋਣਗੇ ਤੇ ਉਹਦੇ ਵਿੱਚ ਫਿਰ ਆਪਣਾ ਜਿਹੜਾ ਜੀ ਉਹ ਬੋਲ ਕੇ ਚਲੇ ਜਾਣਗੇ। ਮੈਂ ਤਾਂ ਹੀ ਉਹ ਕਹਿੰਦਾ ਨਾ ਕਿ ਪ੍ਰੈਸ ਕਾਨਫਰੰਸ ਘੱਟ, ਇਹ 10 ਕਾਨਫਰੰਸ ਜ਼ਿਆਦਾ ਹੁੰਦੀਆਂ ਨੇ, ਆਪਣਾ ਦੱਸ ਕੇ ਚਲੇ ਜਾਂਦੇ ਜੀ। ਅਗਲੇ ਸਾਡੇ ਕਾਲਰ ਨੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਤੇ ਬਾਕੀ ਸਾਰੇ ਸੁਣਨੇ ਵਾਲਿਆਂ ਭੈਣਾਂ ਭਰਾਵਾਂ ਨੂੰ ਮੇਰੀ ਵੱਲੋਂ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਜਿਹੜੇ ਆਪਣੇ ਜੌਹਲ ਸਾਹਿਬ ਸੀ ਆਪਣੇ ਯੂਕੇ ਤੋਂ, ਉਹਨਾਂ ਦਾ ਕੀ ਬਣਿਆ, ਉਹਨਾਂ ਦੀ ਕੀ ਹੈਗੀ ਅਪਡੇਟ, ਤੇ ਨਾਲ ਬਾਬਾ ਸੂਰਤ ਸਿੰਘ ਜੀ ਉਹਨਾਂ ਦੇ ਬਾਰੇ 'ਚ ਕਿੱਦਾਂ ਕਿੱਥੇ ਕਹਾਣੀ ਹੈ, ਕੀ ਸਿਚੁਏਸ਼ਨ ਹੈ ਭੈਣ ਜੀ ਇਕੱਠੇ ਹੋਣਾ ਜੀ। ਜੱਗੀ ਜੌਹਲ ਹੋਰਾਂ ਦਾ ਮਾਮਲਾ ਅਦਾਲਤ ਦੇ ਵਿੱਚ ਹੈ, ਅਦਾਲਤਾਂ 'ਚ ਕੋਈ ਸੁਣਵਾਈ ਨਹੀਂ ਹੋ ਰਹੀ, ਮਹਿਜ਼ ਵਰਚੁਅਲ ਸੁਣਵਾਈ ਜਿਹੜੀ ਆ ਹੋ ਰਹੀ ਆ। ਜਦੋਂ ਸੁਣਵਾਈ ਸ਼ੁਰੂ ਹੋਊਗੀ, ਜਿਹੜੇ ਕੇਸ ਨੇ ਬਹਿਸ ਤੇ ਲੱਗਣਗੇ, ਫੇਰ ਹੀ ਕੁਝ ਜਿਹੜਾ ਹੋ ਸਕੂਗਾ। ਬਾਬਾ ਸੂਰਤ ਸਿੰਘ ਹੋਰੀ ਮੇਰੇ ਮੁਤਾਬਕ ਅੱਜ ਵੀ ਕਾਗਜ਼ਾਂ 'ਚ ਉਹ ਭੁੱਖ ਹੜਤਾਲ ਤੇ ਹੀ ਨੇ ਜੀ। ਸੋ ਇਹ ਵਿਸ਼ਵ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਆ, ਔਰ ਕਿਹੋ ਜਿਹੇ ਹਾਲਾਤ ਦੇ ਵਿੱਚ ਨੇ। ਪਿੱਛੇ ਜੇ ਉਹਨਾਂ ਦੇ ਬਾਰੇ ਦੇ ਵਿੱਚ ਆਇਆ ਸੀਗਾ ਕਿ ਇੱਕ ਹਸਪੀਟਲ ਦੇ ਵਿੱਚ ਦਾਖਲ ਨੇ, ਹੁਣ ਉੱਥੋਂ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਛੁੱਟੀ ਜਿਹੜੀ ਉਹ ਕਰ ਦਿੱਤੀ ਜਾਵੇ, ਕਿਉਂਕਿ ਬਹੁਤ ਲੰਬਾ ਸਮਾਂ ਜਿਹੜਾ ਹੋ ਗਿਆ। ਇੰਨੀ ਕੀ ਜਾਣਕਾਰੀ ਹੈ ਜੀ। ਵੈਸੇ ਉਹਨਾਂ ਨੂੰ ਜਿਹੜੇ ਬਹੁਤ ਜ਼ਿਆਦਾ ਚੁੱਕਣ ਵਾਲੇ ਸੀਗੇ, ਅੱਜ ਕੱਲ ਉਹੀ ਜਵਾਬ ਨਹੀਂ ਦਿੰਦੇ। ਜਿਹੜੀ ਭੋਰਾ ਗੱਲ ਉਹਨਾਂ ਦੀ ਉਸ ਵੇਲੇ ਦੱਸਦੇ ਹੁੰਦੇ ਸੀ, ਛੋਟੀ ਤੋਂ ਛੋਟੀ। ਔਰ ਜੇ ਕੋਈ ਇੱਕ ਦਿਨ ਵੀ ਖਬਰਾਂ ਦੇ ਵਿੱਚ ਜਾਂ ਚਰਚਾ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਸੀ ਕੀਤਾ ਜਾਂਦਾ, ਤੇ ਉਦੋਂ ਗਦਾਰੀ ਦੇ ਠੱਪੇ ਬੜੇ ਮਿੰਟਾਂ ਦੇ ਵਿੱਚ ਜਿਹੜਾ ਜੀ ਉਹੀ ਲੋਕ ਲਾ ਦਿੰਦੇ ਹੁੰਦੇ ਸੀ। ਅੱਜ ਕੱਲ ਉਹ ਸਾਰੇ ਚੁੱਪ ਨੇ, ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਤੁਹਾਨੂੰ ਕੁਝ ਲੋਕਾਂ ਨੂੰ ਅਜੇ ਵੀ ਯਾਦ ਹੈ ਜੀ। ਜੀ ਅੱਗੇ ਸਰਬਜੀਤ ਸਿੰਘ। ਹਾਂਜੀ ਭੈਣ ਜੀ, ਆਪ ਜੀ ਨੂੰ, ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪੰਨੂ ਸਾਹਿਬ, ਕੌਮ ਦੀਆਂ ਦੋ ਮਹਾਨ ਸ਼ਖਸੀਅਤਾਂ ਜੀ, ਉਹ ਹੁਣ ਮਹਾਨ ਮੰਨੀਆਂ ਜਾਂਦੀਆਂ, ਇੱਕ ਤਾਂ ਬੀਬੀ ਜਗੀਰ ਕੌਰ ਤੇ ਇੱਕ ਜਥੇਦਾਰ ਸਾਹਿਬ ਜੀ। ਆ ਪਿੱਛੇ ਜਿਹੜੀ ਉਹਨੇ ਕਨਵੈਨਸ਼ਨ ਕੀਤੀ ਆ ਪਿੱਛੇ ਜਿਹੇ, ਤਾਂ ਉਹਨਾਂ ਨੇ ਦੇਖੋ ਵੀ ਬੀਬੀ ਜੀ ਨੂੰ ਸਾਰੇ ਸਤਿਕਾਰ ਦਿੰਦੇ ਆ ਜੀ। ਜਦੋਂ ਏਡੇ ਵੱਡੇ ਅਹੁਦੇ ਤੇ ਬੈਠੇ ਹੋਏ, ਉਹਨਾਂ ਨੇ ਭਾਈ ਹਰਜਿੰਦਰ ਸਿੰਘ ਮਾਂਝੀ ਦੀ ਬਹੁਤ ਤੋਹੀਨ ਕੀਤੀ ਉੱਥੇ ਸਟੇਜ ਤੋਂ। ਉਸ ਤੋਂ ਉਪਰੰਤ ਦੂਜੇ ਜਥੇਦਾਰ ਜਦੋਂ ਵੀ ਸਟੇਜ ਤੇ ਬੋਲਦੇ ਇੱਦਾਂ ਦੀਆਂ ਕਨਵੈਨਸ਼ਨਾਂ ਵਿੱਚੋਂ, ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਤੇ ਜਿਹੜੀ ਸਿੱਖ ਸੰਗਤ ਇਹਨਾਂ ਦੇ ਵਰਖਲਾਫ ਹੁੰਦੀ ਆ, ਇਹ ਹਰ ਵਾਰੀ ਦਬਕੇ ਮਾਰਦੇ ਉੱਥੋਂ ਜੀ ਸਟੇਜਾਂ ਤੇ। ਇਹਦੇ ਬਾਰੇ ਥੋੜ੍ਹੀ ਜਿਹੀ ਚਾਨਣਾ ਪਾਇਓ ਜੀ ਪੰਨੂ ਸਾਹਿਬ। ਥੈਂਕ ਯੂ। ਦੇਖੋ, ਭਾਈ ਹਰਜਿੰਦਰ ਸਿੰਘ ਮਾਝੀ ਹੋਰੀ ਸਤਿਕਾਰਤ ਨੇ, ਉਹ ਇਸ ਪੱਖੋਂ ਸਤਿਕਾਰਤ ਨੇ ਮੇਰੀ ਜਾਚੇ ਕਿ ਉਹ ਸਿੱਖ ਪ੍ਰਚਾਰਕ ਨੇ, ਉਹ ਪ੍ਰਚਾਰ ਕਰਦੇ ਆ। ਪ੍ਰਚਾਰ ਕਰਨ ਦੇ ਉੱਤੇ ਜੇ ਉਹ ਕੋਈ ਏਦਾਂ ਦੀ ਗੱਲ ਕਰਦੇ ਆ ਜਿਹਦੇ ਉੱਤੇ ਕਿੰਤੂ ਪ੍ਰੰਤੂ ਹੋ ਸਕਦਾ, ਤੇ ਜੀ ਸਦਕੇ ਹੋਵੇ। ਇਹ ਨਿੱਜਤਾ ਦੇ ਉੱਤੇ ਜਿਹੜਾ ਦੀ ਉਹ ਹਮਲਾ ਮਾਝੀ ਸਾਜੀ ਜਿਹਾ, ਜਿਹੜਾ ਇੱਕ ਤੁਸੀਂ ਆਪ ਹੀ ਕਹਿਤਾ ਸਤਿਕਾਰਤ ਹੈ। ਸਤਿਕਾਰ ਉਸ ਵਿਅਕਤੀ ਦਾ ਉਨੀ ਦੇਰ ਹੁੰਦਾ ਜਿਹੜਾ ਇੱਕ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਬੈਠਾ ਹੁੰਦਾ। ਇੱਕ ਪ੍ਰੋਟੋਕਾਲ ਵਰਡ ਹੈ ਇਹ, ਉਸ ਅਹੁਦੇ ਦਾ ਸਤਿਕਾਰ ਹੈ। ਚਾਹੇ ਜਥੇਦਾਰ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੋਣ, ਅਸੀਂ ਤਾਂ ਕਦੀ ਬਿਨਾਂ ਸਿੰਘ ਤੋਂ ਜਾਂ ਬਿਨਾਂ ਰਿਸਪੈਕਟ ਤੋਂ ਕਦੀ ਵੀ ਉਹਨਾਂ ਦਾ ਨਾਮ ਨਹੀਂ ਲੈਂਦੇ, ਕਿਉਂਕਿ ਉਸ ਅਹੁਦੇ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ। ਅਸੀਂ ਤਾਂ ਭਾਈ ਧਿਆਨ ਸਿੰਘ ਮੰਡ ਕਹਿੰਦੇ ਆ, ਬੇਸ਼ੱਕ ਉਹ ਜਿਹੜਾ ਜੀ ਇੱਥੇ ਤੁਸੀਂ ਕਹਿ ਲਓ ਕੋਈ ਮਤਵਾਜੀ ਜਥੇਦਾਰ ਨੇ, ਤਾਂ ਉਹਨਾਂ ਦਾ ਵੀ ਸਤਿਕਾਰ ਜਿਹੜਾ ਉਹਨਾਂ ਹੀ ਕਰਦੇ ਆ। ਸਤਿਕਾਰ ਅਹੁਦਿਆਂ ਦਾ ਹੈ, ਸਤਿਕਾਰ ਕਾਇਮ ਰਹਿਣਾ ਚਾਹੀਦਾ ਜਿੰਨੀ ਦੇਰ ਬੰਦੇ ਉਸ ਅਹੁਦੇ ਤੇ ਬੈਠਾ। ਪਰ ਨਾਲ ਦੀ ਨਾਲ ਇਹ ਵੀ ਇੱਕ ਜਿਹੜਾ ਜੀ ਉਹ ਸਵਾਲ ਹੈ ਕਿ ਉਸ ਅਹੁਦੇ ਦੇ ਉੱਤੇ ਬੈਠਾ ਬੰਦਾ ਉਹ ਇਹ ਸਤਿਕਾਰ ਲੈਣਾ ਚਾਹੁੰਦਾ, ਕਿਉਂਕਿ ਸਤਿਕਾਰ ਲੈਣਾ, ਜੀ ਕਹਿਣਾ, ਜੀ ਕਹਾਉਣਾ, ਇਹ ਤਾਂ ਪੁਰਾਤਨ ਇੱਕ ਸਾਡੇ ਕਲਚਰ ਦਾ ਜਿਹੜਾ ਉਹ ਪਾਰਟ ਹੈ ਨਾ। ਮੇਰੀ ਜਾਚੇ ਜੇ ਤੁਸੀਂ ਕਿਸੇ ਸਿੱਖ ਪ੍ਰਚਾਰਕ ਨੂੰ ਮਾਝੀ ਸ਼ਾਝੀ ਕਹਿ ਕੇ ਜਿਹੜਾ ਉਹ ਸੰਬੋਧਨ ਕਰ ਰਹੇ ਹੋ, ਇਹ ਉਹਦੇ ਸਤਿਕਾਰ ਦੇ ਵਿੱਚ ਕੋਈ ਘਾਟਾ ਨਹੀਂਗਾ ਹਰਜਿੰਦਰ ਸਿੰਘ ਮਾਝੀ ਹੋਰਾਂ ਦੇ। ਬਲਕਿ ਜਿਹੜਾ ਬੰਦਾ ਬੋਲ ਰਿਹਾ ਉਹ ਆਪਣੀ ਅਕਲ ਦਾ ਜਨਾਜ਼ਾ ਆਪ ਹੀ ਜਿਹੜਾ ਜੀ ਉਹ ਕੱਢ ਰਿਹਾ। ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਬੜਾ ਸ਼ਾਨਦਾਰ ਤਰੀਕੇ ਦੇ ਨਾਲ ਜਵਾਬ ਜਿਹੜਾ ਦਿੱਤਾ। ਈਵਨ ਮੈਂ ਕਹੂੰਗਾ ਰੁਪਿੰਦਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਜਵਾਬ ਆ ਉਹ ਦਿੱਤਾ। ਇਹ ਤਾਂ ਨਾਲ ਦੀ ਨਾਲ ਘੇਰ ਲਏ ਗਏ। ਤੇ ਜੇ ਬਈ ਤੁਸੀਂ ਸਮਝਦੇ ਹੋ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਇਹ ਬਹਿਸ ਆ ਅੱਗੇ ਛਿੜਨੀ ਚਾਹੀਦੀ ਆ,
ਤੇ ਫਿਰ ਦਿਓ ਹੁਣ ਉਹਨਾਂ ਦਾ ਜਵਾਬ। ਹਰਜਿੰਦਰ ਸਿੰਘ ਮਾਝੀ ਹੋਰਾਂ ਦੇ ਸਵਾਲਾਂ ਦਾ ਜਵਾਬ ਦੇ ਦਿਓ ਜਿਹੜੇ ਉਹਨਾਂ ਨੇ ਇਹਨਾਂ ਦੇ ਇਸ ਫੰਕਸ਼ਨ ਤੋਂ ਬਾਅਦ ਕੀਤੇ ਆ, ਜਾਂ ਰੁਪਿੰਦਰ ਹੋਰਾਂ ਨੇ ਜਿਹੜੇ ਸਵਾਲ ਆ ਉਹ ਕੀਤੇ ਆ। ਸੋ ਇਹਨਾਂ ਮਾਮਲਿਆਂ ਦੇ ਉੱਤੇ ਮੁੜ ਕੇ ਤਾਂ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ। ਮੇਰੀ ਜਾਚੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਬੈਠਾ ਵਿਅਕਤੀ ਜਿਹੜਾ ਨੇ ਇਹ ਉਹਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ। ਗੁਰਬਾਣੀ ਕਹਿੰਦੀ ਹੈ ਕਿ ਤਖਤ ਬਹਿ ਤਖਤੇ ਕੇ ਲਾਇਕ। ਤਖਤਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਉਹ ਫਾਹੇ ਵਾਲਾ ਹੁੰਦਾ। ਤੋ ਇਸ ਕਰਕੇ ਤਖਤ ਦੇ ਉੱਤੇ ਜਿਹੜਾ ਉਹ ਵਿਅਕਤੀ ਬੈਠਣਾ ਚਾਹੀਦਾ ਜਿਹੜਾ ਹੋਵੇ ਜਿਹੜਾ ਕਿ ਉਹਨੂੰ ਡਿਜ਼ਰਵ ਕਰਦਾ ਹੋਵੇ। ਜਦੋਂ ਤੁਸੀਂ ਜਿਹੜੇ ਡਿਜ਼ਰਵ ਨਹੀਂ ਕਰਦੇ ਲੋਕ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਬਿਠਾ ਦਿੰਦੇ ਹੋ ਤੇ ਫਿਰ ਬੋਲ ਬਾਣੀ ਤੇ ਨਤੀਜੇ ਤਾਂ ਇਹੋ ਜਿਹੀ ਜਿਹੜਾ ਜੀ ਉਹ ਨਿਕਲਣੇ ਨੇ। ਇੱਥੋਂ ਹੀ ਤਾਂ ਸਾਰੀ ਕਹਾਣੀ ਜਿਹੜੀ ਆ ਉਹ ਖਤਮ ਹੋਈ ਆ। ਮੇਰਾ ਖਿਆਲ ਇਸ ਮਾਮਲੇ ਦੇ ਵਿੱਚ ਜਗੀਰ ਕੌਰ ਹੋਰਾਂ ਦੇ ਵੱਲੋਂ ਉਠਾਏ ਗਏ ਸਵਾਲਾਂ ਦੇ ਮਾਮਲੇ ਦੇ ਵਿੱਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਕੁਝ ਜਵਾਬ ਜਿਹੜੇ ਦਿੱਤੇ ਉਹ ਵੀ ਸੁਣ ਲੈਣਾ ਤੁਸੀਂ। ਜਵਾਬ ਤਾਂ ਉਹਨਾਂ ਦੇ ਤਾਂ ਜਵਾਬ ਉਂਝ ਹੀ ਨਹੀਂ ਇਹ ਜਿਹੜਾ ਦੀ ਦਿੰਦੇ, ਪਰ ਮੈਂ ਸਮਝਦਾ ਕਿ ਉਹ ਵੀ ਇਸ ਪੱਖੋਂ ਸਤਿਕਾਰਤ ਨੇ ਕਿ ਉਹਨਾਂ ਨੇ ਬੜੇ ਠਰਮੇ ਦੇ ਨਾਲ ਕੱਲੇ ਸਵਾਲ ਦਾ ਜਵਾਬ ਦਿੱਤਾ ਜੀ। ਜੋਗਾ ਸਿੰਘ ਜੀ। ਹਾਂਜੀ ਪੁਲਿਸ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਸਮੇਤ ਸੈਣੀ ਬਾਦਲ ਦੇ ਰਾਜ ਬਹੁਤ ਲੰਮਾ ਚਿਰ ਰਿਹਾ ਜੀ, ਰਾਜ ਦੇ ਵਿੱਚ ਉਹ ਕੈਪਟਨ ਦੇ ਚ ਰਿਹਾ ਜੀ। ਹੁਣ ਇਲੈਕਸ਼ਨਾਂ ਰਹੀਆਂ, ਹੁਣ ਇਹ ਕਹਿੰਦੇ ਲੋਕਾਂ ਨੂੰ ਡਾਇਵਰਟ ਕਰਦੇ, ਲੋਕਾਂ ਨੂੰ ਕੱਖੀ ਘਾਉਣ ਵੜਦੇ, ਹੁਣ ਤੇ ਇਹ ਜਿਹੜਾ ਕੇਸ ਚਲਾਉਣ ਲੱਗਾ ਜੀ। ਹੁਣ ਕਹਿੰਦਾ ਮਤਲਬ ਹੁਣੇ ਚੇਤਾ ਹੈ ਜੇ ਆਪਣੇ ਰਾਜ ਨੂੰ ਪ੍ਰਮੋਸ਼ਨ ਦਿੰਦੇ ਰਹੇ ਜੇ। ਆਹ ਸਵਾਲ ਹੈ ਜੀ ਕਹਿੰਦੇ ਹੁਣ ਇਲੈਕਸ਼ਨ ਲੋਕਾਂ ਦੇ ਭੰਬਲ ਖੋਜ ਪਾਉਣ ਦੀ ਗੱਲ ਗੁੰਗਲ ਮਿੱਟੀ ਝਾੜਨਾ ਜੀ ਐਕਸ਼ਨ ਲਊਗੇ ਜੀ। ਆਹੀ ਹੈ ਜੀ। ਦੇਖੋ ਸਮੇਤ ਸੈਣੀ ਹੋਰੀ ਜਿਹੜੇ ਹਾਈ ਰੈਂਕ ਦੇ ਅਹੁਦਿਆਂ ਦੇ ਉੱਤੇ ਤਾਂ ਬਾਦਲ ਰਾਜ 'ਚ ਹੀ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਰਾਜ ਆਉਣ ਤੋਂ ਪਹਿਲਾਂ ਸਮੇਤ ਸੈਣੀ ਨੂੰ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਉਹਨਾਂ ਦੇ DGP ਦੇ ਅਹੁਦੇ ਤੋਂ। ਹਾਂ ਉਹ ਬੈਠੇ ਖੁੱਡੇ ਲਾਈਨ ਜ਼ਰੂਰ ਜਿਹੜਾ ਦੀ ਉਹ ਲੱਗੇ ਰਹੇ। ਉਦੋਂ ਮਿਸਟਰ ਅਰੋੜਾ ਜਿਹੜੇ DGP ਸਨ ਜਿਨ੍ਹਾਂ ਨੂੰ ਐਜ਼ ਇਟ ਇਜ਼ ਰੱਖ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਸਮੇਤ ਸੈਣੀ ਹੋਰੀ ਪਹਿਲਾਂ ਜਿਹੜਾ 2002 ਤੋਂ 7 ਵਾਲਾ ਰਾਜ ਆ ਹਾਂ ਉਹਦੇ ਦੌਰਾਨ ਜਿਹੜਾ ਦੀ ਉਹ ਜ਼ਰੂਰ ਰਹੇ। ਜੇ ਤੁਹਾਡਾ ਸਵਾਲ ਇਹਦੇ ਨਾਲ ਜੁੜਿਆ ਹੋਇਆ ਕਿ ਜਿਹੜੇ ਕੰਟਰੋਵਰਸ਼ੀਅਲ ਸੀਗੇ ਉਦੋਂ ਉਹਨਾਂ ਨੂੰ ਜਿਹੜਾ ਦੀ ਉਹ ਕਿਉਂ ਨਹੀਂ ਪੁੱਛਿਆ ਗਿਆ, ਤਾਂ ਇਹ ਸਵਾਲ ਜਿਹੜਾ ਦੀ ਉਹ ਜਾਇਜ਼ ਜ਼ਰੂਰ ਹੈਗਾ। ਐਕਚੁਅਲੀ ਕੀ ਹੈ ਕਿ ਅਜਿਹੇ ਲੋਕਾਂ ਨੂੰ ਕਦੇ ਕੁਝ ਨਹੀਂ ਹੁੰਦਾ, ਇਸ ਕਰਕੇ ਨਹੀਂ ਹੁੰਦਾ ਕਿ ਉਹ ਸਾਰੀਆਂ ਪਾਰਟੀਆਂ ਤੋਂ ਹਮਾਇਤ ਜਿਹੜੀ ਆ ਉਹ ਹਾਸਲ ਕਰ ਲੈਂਦੇ ਆ। ਹਮਾਇਤ ਲੈਣ ਦੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਉਹ ਤਰੀਕੇ ਹੁੰਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਤਰੀਕਾ ਵਰਤਿਆ ਜਾਂਦਾ ਨਾ ਉਹ ਇਹ ਤਰੀਕਾ ਹੁੰਦਾ। ਦੇਖੋ ਜੀ ਅਸੀਂ ਪੰਜਾਬ ਦੇ ਵਿੱਚ ਜਦੋਂ ਗੋਲੀਆਂ ਚੱਲਦੀਆਂ ਸੀਗੀਆਂ ਅਸੀਂ ਤਾਂ ਉਦੋਂ ਇੰਨਾ ਜਿਹੜਾ ਦੀ ਉਹ ਵਰਕ ਕੀਤਾ, ਅਸੀਂ ਆਪਣੀ ਜਾਨ ਜੋਖਮ ਦੇ ਵਿੱਚ ਪਾਈ, ਅਸੀਂ ਉਹ ਕੀਤਾ, ਅਸੀਂ ਆਹ ਕੀਤਾ, ਏਦਾਂ ਦੀਆਂ ਗੱਲਾਂ ਕਰਕੇ ਜਿਹੜਾ ਦੀ ਉਹ ਅਕਸਰ ਇਹ ਸਾਰੀਆਂ ਪਾਰਟੀਆਂ ਤੋਂ ਹਮਾਇਤ ਲੈ ਜਾਂਦੇ ਆ। ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਤੁਹਾਨੂੰ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਜੇ ਅੱਜ ਸੈਮੀਫਾਈਨਲ ਮੈਚ ਖੇਡਿਆ ਗਿਆ ਤੇ ਜਾਣ ਬੁੱਝ ਕੇ ਉਹਦੇ ਚ ਚਾਰੇ ਜੂੜੇ ਵਾਲੇ ਜਿਹੜੇ ਚੰਗੇ ਪਲੇਅਰ ਸੀ ਜਿਨ੍ਹਾਂ ਨੇ ਇੰਡੀਆ ਦੀ ਟੀਮ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਜਾਣ ਬੁੱਝ ਕੇ ਖਿਡਾਇਆ ਨਹੀਂ ਗਿਆ ਤੇ ਮੈਚ ਹਰਵਾ ਲਿਆ, ਕੀ ਇਹਦੇ ਪਿੱਛੇ ਕੀ ਸਿਆਸਤ ਹੋ ਸਕਦੀ ਹੈ? ਦੂਜਾ ਇਹ ਹੈ ਜੀ ਕਿ ਜਦੋਂ ਸੈਣੀ ਸਾਹਿਬ ਦੀ ਕੋਠੀ ਤੇ ਛਾਪਾ ਮਾਰਨਾ ਹੁੰਦਾ ਤੇ ਪਹਿਲਾਂ ਮੇਰਾ ਖਿਆਲ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਵਾ ਕਿ ਅੱਜ ਅਸੀਂ ਤੁਹਾਡੇ ਛਾਪਾ ਮਾਰਨਾ ਵਾ ਤੇ ਤੁਸੀਂ ਖਿਸਕਜੋ ਇੱਥੋਂ, ਤੇ ਮੁੜ ਕੇ ਲੋਕਾਂ ਨੂੰ ਵਿਖਾਉਣ ਲਈ ਚਾਰ ਸਵੇਰਿਓਂ ਕੋਠੀ ਘੇਰ ਲਈ ਜਾਂਦੀ ਆ ਤੇ ਵਿਖਾਇਆ ਜਾਂਦਾ ਵੀ ਅਸੀਂ ਵੇਖੋ ਜੀ ਕਿੱਡਾ ਤਕੜਾ ਛਾਪਾ ਮਾਰਿਆ, ਪਰ ਉਹ ਕਾਬੂ ਨਹੀਂ ਆਏ। ਸੋ ਇਹਨਾਂ ਦੇ ਜਵਾਬ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ ਜੀ। ਨਹੀਂ ਪੰਨੂ ਸਾਹਿਬ ਐਡੀ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਾਣ ਬੁੱਝ ਕੇ ਜੂੜੇ ਵਾਲੇ ਮੁੰਡਿਆਂ ਨੂੰ ਨਹੀਂ ਖਿਡਾਇਆ ਗਿਆ। ਉਹ ਟੀਮ ਹੀ ਇੱਕ ਕਿਸਮ ਦੀ ਪੰਜਾਬੀਆਂ ਦੀ ਹੈ ਸਾਰੀ ਦੀ ਸਾਰੀ। ਆਪਾਂ ਇੱਥੋਂ ਤੱਕ ਇੰਨੀ ਇਸ ਪੱਧਰ ਦੇ ਉੱਤੇ ਜਾ ਕੇ ਨਾ ਇਹਨੂੰ ਗੱਲ ਕਰੀਏ ਜੀ। ਸ਼ਾਬਾਸ਼ ਦਿਓ ਇਹਨਾਂ ਸਾਰੇ ਮੁੰਡਿਆਂ ਨੂੰ। ਉਹ ਹੈ ਉਹ ਬੇਸ਼ੱਕ ਦੂਜੇ ਸੂਬਿਆਂ ਦੇ ਨੇ, ਹੈ ਤਾਂ ਜਿਹੜੀ ਜੀ ਉਹ ਸਾਂਝੀ ਟੀਮ ਹੈ ਨਾ ਪੰਜਾਬੀਆਂ ਦੀ। ਇਹਦੇ ਵਿੱਚ ਚੜ੍ਹਤ ਹੈ, ਬਹੁਤ ਵੱਡੀ ਚੜ੍ਹਤ ਹੈ। ਫਿਰ ਮੈਂ ਸਵਾਲ ਤੁਹਾਨੂੰ ਅਗਲਾ ਜਿਹੜਾ ਜੀ ਉਹ ਕਰਦਾ ਜਿੱਥੇ ਮੈਂ ਸਭ ਤੋਂ ਪਹਿਲਾਂ ਜਿਹੜਾ ਸਟਾਰਟ ਕੀਤਾ ਸੀਗਾ। ਪੰਜਾਬ ਦੇ ਮੁੰਡੇ ਮੈਕਸੀਮਮ ਖੇਡ ਰਹੇ ਆ, ਪੰਜਾਬ ਦੀ ਸਰਕਾਰ ਨੇ ਉਹਦੇ 'ਚ ਕੀ ਕੀਤਾ, ਪੰਜਾਬੀਆਂ ਨੇ ਉਹਦੇ 'ਚ ਕੀ ਕੀਤਾ? ਸਪਾਂਸਰਡ ਤਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੀਤਾ। ਕੀ ਤੁਸੀਂ ਨਵੀਨ ਪਟਨਾਇਕ ਦੇ ਉੱਤੇ ਵੀ ਸਵਾਲ ਜਿਹੜੇ ਉਹ ਖੜੇ ਕਰੋਗੇ ਕਿ ਉਹਨੇ ਐਸਟ੍ਰੋਟਰਫ ਜਿਹੜੀਆਂ ਉਹ ਕਿਉਂ ਬਣਾ ਕੇ ਦਿੱਤੀਆਂ, ਉਹਨੇ ਇਹਨਾਂ ਟੀਮਾਂ ਨੂੰ ਸਪਾਂਸਰ ਕਿਉਂ ਜਿਹੜਾ ਉਹ ਕੀਤਾ? ਨਹੀਂ, ਇਹ ਮੈਂ ਤੁਹਾਡੇ ਨਾਲ 1% ਵੀ ਇਸ ਗੱਲ ਦੇ ਉੱਤੇ ਸਹਿਮਤ ਨਹੀਂ। ਮੈਂ ਵੀ ਉਹ ਸਾਹ ਰੋਕ ਕੇ ਮੈਚ ਜਿਹੜਾ ਜੀ ਉਹ ਦੇਖਿਆ। ਬਹੁਤ ਸ਼ਾਨਦਾਰ ਖੇਡ ਜਿਹੜਾ ਅਸੀਂ ਇਹਦਾ ਕ੍ਰੈਡਿਟ ਬੈਲਜੀਅਮ ਨੂੰ ਕਿਉਂ ਨਹੀਂ ਦਿੰਦੇ ਕਿ ਉਹਨੇ ਬਿਹਤਰ ਖੇਡ ਜਿਹੜੀ ਸੀ ਖੇਡੀ।
ਹਮਲਾਵਰ ਖੇਡ ਜਿਹੜੀ ਉਹਨੇ ਖੇਡੀ ਔਰ ਬਹੁਤ ਕਮਾਲ ਦੇ ਆ ਜਿਹੜਾ ਸੀਗਾ ਜੀ ਉਹ ਡਿਫੈਂਸ ਜਿਹੜੇ ਇਹ ਹਾਕੀ ਖਿਡਾਰੀ ਸੀ ਸਾਰਿਆਂ ਨੇ ਜਿਹੜਾ ਜੀ ਉਹ ਦਿੱਤਾ। ਆਪਾਂ ਇਸ ਪੱਧਰ ਤੱਕ ਦੇ ਨਾ ਲੈ ਕੇ ਜਾਈਏ ਜੀ, ਇਹਨਾਂ ਚੀਜ਼ਾਂ ਨੇ ਪਹਿਲਾਂ ਹੀ ਸਾਡੀਆਂ ਖੇਡਾਂ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀਆਂ ਦੀ ਉਹ ਧੱਕ ਦਿੱਤੀਆਂ ਪਛਾਣ। ਮੈਂ ਸਮਝਦਾ ਇੱਕ ਕਿਸਮ ਦੇ ਨਾਲ ਹਾਕੀ ਦਾ ਸੁਨਹਿਰੀ ਯੁੱਗ ਫੇਰ ਤੋਂ ਸਟਾਰਟ ਹੋ ਸਕਦਾ। ਹਾਕੀ ਟੀਮ ਦਾ ਕੈਪਟਨ ਕੌਣ ਹੈ ਤੁਹਾਨੂੰ ਪਤਾ? ਮਿੱਠਾਪੁਰ ਦਾ ਨੌਜਵਾਨ ਜਿਹੜਾ ਜੀ, ਜਿੱਥੋਂ ਪ੍ਰਗਟ ਸਿੰਘ ਹੁਰੀ ਜਿਹੜਾ ਉਹ ਆਉਂਦੇ ਆ। ਏਦਾਂ ਦੀਆਂ ਗੱਲਾਂ ਨਾ ਆਪਾਂ ਜਿਹੜੀਆਂ ਜੀ ਉਹ ਕਰੀਏ। ਜਿੱਥੋਂ ਤੱਕ ਸਮੇਤ ਸੈਣੀ ਹੋਰਾਂ ਵਾਲੀ ਤੁਸੀਂ ਗੱਲ ਕੀਤੀ ਆ, ਉਹ ਗੱਲ ਬਿਲਕੁਲ ਸਹੀ ਹੈ। ਮੈਂ ਪਹਿਲੇ ਕਾਲਰ ਦੇ ਜਵਾਬ ਦੇ ਵਿੱਚ ਤੁਹਾਨੂੰ ਵਿਸਥਾਰ ਦੱਸ ਕੇ ਹਟਿਆ ਕਿ ਕਿਵੇਂ ਸਾਰੀਆਂ ਸਿਆਸੀ ਪਾਰਟੀਆਂ ਉਹਦੀ ਮਦਦ ਕਰਦੀਆਂ ਜੀ। ਬਾਬਾ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।